ਅਵਤਾਰ ਸਿੰਘ ਮੰਜ਼ਲ, ਕਲੋਵਿਸ ਮਨਜੀਤ ਸਿੰਘ, ਫਰੀਮੌਂਟ, ਮੱਖਣ ਸਿੰਘ ਮਾਨ, ਵਿਸਕੌਨਸਨ, ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ ਜਿਹੜੇ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਕਾਲ ਉੱਪਰ ਡਿਜੀਟਲ ਸਟੂਡੀਓ ਯੂਬਾ ਸਿਟੀ ਦੇ ਜਸਵਿੰਦਰ ਉੱਪਲ 5302182360। ਜੀ ਐਂਡ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨਾਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿਮਾ ਸਹੋਤਾ 209-277-0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਸੋ ਆਪਾਂ ਕੁਛ ਕੁ ਰਾਜਕਰਮਵੀਰ ਸਿੰਘ ਜੀ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਾਂਗੇ। ਉਸ ਤੋਂ ਬਾਅਦ ਸਾਡੇ ਨਾਲ ਟੋਨੀ ਕਾਲੋਂ ਜੀ, ਜਿਹੜੇ ਵਾਸ਼ਿੰਗਟਨ DC ਦੇ ਵਿੱਚ ਟਰੱਕਰਸ ਦਾ ਜਿਹੜਾ ਪ੍ਰੋਟੈਸਟ ਹੋ ਰਿਹਾ ਆ ਉਹਦੇ ਬਾਰੇ ਅਪਡੇਟ ਦੱਸਣਗੇ। ਹੁਣ ਤੋਂ ਕੁਛ ਕੁ ਮਿੰਟ ਪਹਿਲਾਂ ਜਿਹੜੇ ਆ ਵਾਈਟ ਹਾਊਸ ਦੇ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਚੀਫ ਆਫ ਸਟਾਫ ਜਿਹੜੇ ਆ ਉਹ ਟਰੱਕਰਸ ਨੂੰ ਉੱਥੇ ਮਿਲੇ ਹੈਗੇ ਆ। ਸੋ ਲੱਗਦਾ ਕੁਛ ਨਾ ਕੁਛ ਟਰੱਕਰਸ ਦੀ ਜਿਹੜੀ ਸੁਣਵਾਈ ਹੋਣੀ ਸ਼ੁਰੂ ਹੋ ਗਈ ਆ। ਅਤੇ ਨਾਲ ਦੀ ਨਾਲ ਕੈਲੀਫੋਰਨੀਆ ਦੇ ਵਿੱਚ ਵੀ ਜਿਹੜਾ ਕੱਲ੍ਹ ਨੂੰ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਉਹਦੇ ਬਾਰੇ ਵੀ ਆਪਾਂ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਸਾਂਝੀ ਕਰਾਂਗੇ। ਸੋ ਜੇ ਖਬਰਾਂ ਵੱਲ ਆਈਏ, ਆਪਾਂ ਪਿਛਲੇ ਲਗਭਗ 2 ਮਹੀਨੇ ਤੋਂ ਹੀ ਜਿਹੜੀ ਕਰੋਨਾ ਵਾਇਰਸ ਦੇ ਨਾਲ ਪੌਣੇ 2 ਮਹੀਨੇ ਤੋਂ ਜਿਹੜੀਆਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਆ ਰਹੇ ਹਾਂ ਵੀ ਬਹੁਤ ਖਤਰਨਾਕ ਜਿਹੜੀ ਇਹ ਇੱਕ ਤਰ੍ਹਾਂ ਨਾਲ ਜਿਹੜੀ ਵਾਇਰਸ ਹੈਗੀ ਆ, ਪਰ ਕੁਛ ਕੁ ਜਿਹੜੇ ਪੋਜ਼ੀਟਿਵ ਰਿਜ਼ਲਟ ਵੀ ਹੁਣ ਆਉਣੇ ਸ਼ੁਰੂ ਹੋਏ ਹੈਗੇ ਆ। ਕੈਲੀਫੋਰਨੀਆ ਤੋਂ ਅੱਜ ਇੱਕ ਖਬਰ ਆ ਰਹੀ ਆ ਵੀ ਇੱਕ ਜਿਹੜਾ ਕੈਲੀਫੋਰਨੀਆ ਦਾ ਬੰਦਾ ਜਿਹਦਾ ਨਾਂ ਗ੍ਰੈਗ ਗਾਰਫੀਲਡ ਕਰਕੇ ਦੱਸਿਆ ਗਿਆ ਆ, ਕਹਿੰਦੇ ਪਈ ਉਹਦਾ ਸਿਰਫ 1% ਚਾਂਸ ਸੀਗਾ ਵੀ ਉਹ ਕਰੋਨਾ ਵਾਇਰਸ ਤੋਂ ਬਚ ਜਾਊਗਾ। ਜਿਹੜੇ ਗ੍ਰੈਗ ਗਾਰਫੀਲਡ ਆ ਉਹ 54 ਸਾਲਾਂ ਦੇ ਆ ਅਤੇ ਉਹਦਾ ਨਾਂ ਉਹਨੇ ਪੇਸ਼ੈਂਟ 0 ਰੱਖਿਆ ਸੀ ਪ੍ਰੋਵੀਡੈਂਸ ਸੇਂਟ ਜੋਸਫ ਮੈਡੀਕਲ ਸੈਂਟਰ ਬਰਬੈਂਕ ਕੈਲੀਫੋਰਨੀਆ ਦੇ ਵਿੱਚ, ਜਿਹੜਾ ਕਿ 10 ਮਾਈਲ ਨਾਰਥ ਆਫ ਲਾਸ ਐਂਜਲਸ ਹੈਗਾ ਆ। 64 ਦਿਨ ਉਹ ਹਸਪਤਾਲ ਦੇ ਵਿੱਚ ਰਿਹਾ ਅਤੇ 31 ਦਿਨ ਵੈਂਟੀਲੇਟਰ 'ਤੇ ਰਿਹਾ। ਸੋ ਬਹੁਤ ਲੰਮਾ ਸਮਾਂ ਆ ਅਤੇ ਅੱਜ ਉਹ ਕਹਿੰਦੇ ਵੀ ਲੱਕਲੀ ਜਿਹੜਾ ਆ ਉਹਦੇ 'ਚੋਂ ਨਿਕਲ ਗਿਆ ਹੈਗਾ। ਹਾਲਾਂਕਿ ਕਹਿੰਦੇ ਉਹਨੂੰ ਪੂਰੇ ਤਰ੍ਹਾਂ ਠੀਕ ਹੋਣ ਨੂੰ ਟਾਈਮ ਲੱਗੂਗਾ, ਪਰ ਕਰੋਨਾ ਵਾਇਰਸ ਤੋਂ ਉਹ ਫ੍ਰੀ ਹੋ ਗਿਆ ਹੈਗਾ। ਅਤੇ ਉਹ ਕਹਿੰਦਾ ਵੀ ਮੈਨੂੰ ਰੱਬ ਨੇ ਬਚਾ ਲਿਆ ਵੀ ਮੈਂ ਜਿਹੜੀ ਆਪਣੀ ਸਟੋਰੀ ਆ ਜਿਹੜੀ ਪੂਰੇ ਜਿਹੜੇ ਹੋਰ ਲੋਕ ਹੈਗੇ ਉਹਨਾਂ ਨਾਲ ਸਾਂਝੀ ਕਰ ਸਕਾਂ ਵੀ ਇਹ ਜਿਹੜੀ ਬਿਮਾਰੀ ਹੈਗੀ ਆ, ਇਹ ਵਾਇਰਸ ਆ, ਇਹ ਬੜੀ ਖਤਰਨਾਕ ਹੈਗੀ ਆ ਅਤੇ ਇਹ ਤੋਂ ਬਚਣਾ ਬੜਾ ਔਖਾ ਹੈਗਾ। ਜੀ ਬਿਲਕੁਲ, ਨਵੀਆਂ ਸਟੱਡੀਜ਼ ਹੋਰ ਸਾਰਾ ਕੁਛ ਇਸ ਮਾਮਲਿਆਂ ਦੇ ਵਿੱਚ ਜਿਹੜਾ ਸਾਹਮਣੇ ਆ ਰਿਹਾ ਅਤੇ ਉਹਦੇ ਵਿੱਚ ਇਹੀ ਦੱਸਿਆ ਜਾ ਰਿਹਾ ਵੀ ਜਿਹੜਾ ਕਰੋਨਾ ਵਾਇਰਸ ਆ ਇਕੱਲਾ ਕਹਿੰਦੇ ਵੀ ਸਾਹ ਵਾਲੇ ਪ੍ਰਣਾਲੀ ਦੇ ਉੱਤੇ ਹੀ ਜਿਹੜਾ ਉਹ ਨਹੀਂ ਕਰਦਾ, ਸਰੀਰ ਦੇ ਹੋਰ ਕਈ ਅੰਗਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ, ਜਿੱਦਾਂ ਕਹਿ ਲਓ ਡੋਮੀਨੋ ਇਫੈਕਟ ਜਿਹਨੂੰ ਆਖਿਆ ਜਾਂਦਾ ਵੀ ਇੱਕ ਡਿੱਗਦਾ ਅਤੇ ਅੱਗੇ ਤੋਂ ਅੱਗੇ ਹੋਰ ਚੀਜ਼ਾਂ ਖਰਾਬ ਹੁੰਦੀਆਂ ਜਾਂਦੀਆਂ। ਸੋ ਉਸ ਤਰੀਕੇ ਦੇ ਨਾਲ ਵੀ ਕਹਿੰਦੇ ਇਹ ਬਹੁਤ ਭੈੜਾ ਅਸਰ ਕਰਦਾ। ਬਹੁਤ ਚੰਗੀ ਗੱਲ ਆ ਵੀ ਇਹਦੇ ਬਚਣ ਦੇ ਚਾਂਸ ਘੱਟ ਸੀ, ਪਰ ਫਿਰ ਵੀ ਇਹ ਜਿਹੜੀ ਜ਼ਿੰਦਗੀ ਦੀ ਜੰਗ ਨੂੰ ਜਿਹੜਾ ਇਹ ਜਿੱਤਿਆ ਆ ਅਤੇ ਠੀਕ ਹੋ ਰਿਹਾ ਆ, ਉਸ ਦੇ ਵੱਲ ਨੂੰ ਜਿਹੜਾ ਕਦਮ ਆ ਉਹ ਵਧੇ ਆ। ਬਹੁਤ ਚੰਗੀ ਜਿਹੜੀ ਇਹ ਖੁਸ਼ੀ ਵਾਲੀ ਜਿਹੜੀ ਗੱਲ ਆ। ਉੱਧਰ ਜਿਹੜਾ ਹਰਜੋਤ ਸਿੰਘ ਜੀ, ਵਿਸਕੌਨਸਨ ਦੇ ਸੁਪਰੀਮ ਕੋਰਟ ਨੇ ਜਿਹੜੇ ਉੱਥੋਂ ਦੇ ਗਵਰਨਰ ਹੈਗੇ ਆ, ਉਹਨਾਂ ਦੇ ਡੈਮੋਕ੍ਰੇਟ ਗਵਰਨਰ ਜਿਹੜੇ ਟੋਨੀ ਐਵਰਡਸ ਆ, ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੁਆਰਾ ਐਗਜ਼ੀਕਿਊਟਿਵ ਜਿਹੜਾ ਪਾਵਰਸ ਨੂੰ ਯੂਜ਼ ਕਰਦੇ ਹੋਏ ਸਟੇ ਐਟ ਹੋਮ ਆਰਡਰ ਜਿਹੜੇ ਜਾਰੀ ਕੀਤੇ ਸੀਗੇ ਉਹਨਾਂ ਨੇ ਰੱਦ ਕਰ ਦਿੱਤਾ ਆ। ਸੋ ਸੁਪਰੀਮ ਕੋਰਟ ਦੇ ਦੁਆਰਾ ਗਵਰਨਰ ਦੀ ਐਕਸਟੈਂਸ਼ਨ ਜਿਹੜੀ ਸੀਗੀ ਸਟੇ ਐਟ ਹੋਮ ਆਰਡਰਸ ਦੀ, ਉਹਨਾਂ ਨੂੰ ਰੱਦ ਕਰ ਦਿੱਤਾ ਗਿਆ। 3 ਦੇ ਮੁਕਾਬਲੇ 4 ਜਿਹੜੇ ਉੱਥੋਂ ਦੇ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਸੀਗੇ, ਜਸਟਿਸਿਸ ਸੀਗੇ, ਉਹਨਾਂ ਨੇ ਇਹ ਸਟੇਟ ਵਾਈਡ ਰੂਲਸ ਸੀਗੇ ਉਸ ਨੂੰ ਇਹ ਹਟਾ ਦਿੱਤਾ ਹੈਗਾ। ਗਲੋਬਲ ਪੈਂਡੈਮਿਕ ਦੇ ਚੱਲਦਿਆਂ ਅਮਰੀਕਾ ਦੇ ਤਕਰੀਬਨ 40 ਤੋਂ ਵੱਧ ਸੂਬਿਆਂ ਦੇ ਵਿੱਚ ਸਟੇ ਐਟ ਹੋਮ ਆਰਡਰ ਜਿਹੜੇ ਉਹ ਲਾਗੂ ਕੀਤੇ ਗਏ ਸੀਗੇ। ਸੋ ਇਸੇ ਤਰ੍ਹਾਂ ਰਾਜਕਰਮਵੀਰ ਸਿੰਘ ਜੀ, ਬਹੁਤ ਸਾਰੇ ਹੋਰ ਵੀ ਕਰੋਨਾ ਵਾਇਰਸ ਤੋਂ ਪੀੜਤ ਲੋਕ ਜਿਹੜੇ ਆ, ਜਿਨ੍ਹਾਂ ਦੀ ਕਿਸੇ ਨੂੰ ਆਸ ਨਹੀਂ ਸੀ ਵੀ ਇਹ ਸਰਵਾਈਵ ਕਰ ਜੂਗੇ, ਉਹਨਾਂ ਦੇ ਹੁਣ ਸਰਵਾਈਵਲ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਆ। ਇੱਕ ਖਬਰ ਜਿਹੜੀ ਆ ਇਹ ਨਿਊ ਮੈਕਸੀਕੋ ਤੋਂ ਆ ਰਹੀ ਆ, ਜਿੱਥੇ 108 ਸਾਲਾਂ ਦਾ ਫਿਲ ਕੋਰੀਓ ਨਾਮ ਦਾ ਬੰਦਾ, ਕਹਿੰਦੇ ਵੀ ਸਭ ਤੋਂ ਓਲਡੈਸਟ ਬੰਦਾ ਜਿਹਨੂੰ ਕਰੋਨਾ ਵਾਇਰਸ ਹੋਇਆ, ਉਹ ਸਰਵਾਈਵ ਹੋ ਗਿਆ। ਉਹਦਾ ਮੁੰਡਾ ਜਿਹੜਾ ਫਿਲ ਦਾ 58 ਸਾਲਾਂ ਦਾ ਰੌਨ ਕੋਰੀਓ, ਉਹਨੇ ਕਿਹਾ ਵੀ ਸਾਨੂੰ ਦੋਨਾਂ ਨੂੰ ਜਿਹੜਾ ਕਰੋਨਾ ਵਾਇਰਸ ਹੋ ਗਿਆ ਸੀ ਅਤੇ ਅਸੀਂ ਦੋਨੋਂ ਹੀ ਹੁਣ ਜਿਹੜੇ ਬਚ ਕੇ ਨਿਕਲ ਆਏ ਹੈਗੇ ਆ। 1% ਚਾਂਸ ਵਾਲੀ ਦੀ ਮੈਂ ਖਬਰ ਪਹਿਲਾਂ ਸਾਂਝੀ ਕੀਤੀ ਸੀ। ਇਸੇ ਤਰ੍ਹਾਂ ਇੱਕ ਇਟਲੀ ਦੇ ਵਿੱਚ 102 ਸਾਲਾਂ ਦੀ ਜਿਹੜੀ ਬੀਬੀ ਆ, ਉਹ ਵੀ ਕਰੋਨਾ ਵਾਇਰਸ ਤੋਂ ਪੂਰੀ ਤਰ੍ਹਾਂ ਰਿਕਵਰ ਹੋ ਗਈ ਹੈਗੀ ਆ। ਇੱਕ ਹੋਰ ਬੀਬੀ ਕਹਿੰਦੇ 102 ਸਾਲਾਂ ਦੀ, ਜਿਹੜੀ ਕਿ ਸਪੈਨਿਸ਼ ਫਲੂ ਦੇ ਵੇਲੇ ਇੱਕ ਸ਼ਿਪ ਦੇ ਵਿੱਚ ਉਹਦਾ ਜਿਹੜਾ ਜਨਮ ਹੋਇਆ ਸੀ, ਉਸ ਟਾਈਮ ਵੀ ਬਚ ਗਈ ਅਤੇ ਹੁਣ ਫੇਰ ਉਹ ਬਚ ਗਈ ਹੈਗੀ ਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪੋਜ਼ੀਟਿਵ ਖਬਰਾਂ ਵੀ ਹੁਣ ਆਉਣੀਆਂ ਸ਼ੁਰੂ ਹੋ ਗਈਆਂ ਹੈਗੀਆਂ।
ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਇਹ ਦੱਸਿਆ ਜਾ ਰਿਹਾ ਵੀ ਜਿਹੜੀਆਂ ਕੈਟਸ ਆ, ਬਿੱਲੀਆਂ ਆ, ਉਹ ਵੀ ਕਹਿੰਦੇ ਕਰੋਨਾ ਵਾਇਰਸ ਤੋਂ ਇਨਫੈਕਟ ਹੋ ਸਕਦੀਆਂ ਤੇ ਇੱਕ ਤੋਂ ਅੱਗੇ ਦੂਜੀਆਂ ਬਿੱਲੀਆਂ ਨੂੰ ਵੀ ਉਹ ਇਨਫੈਕਟ ਕਰ ਸਕਦੀਆਂ। ਇਹ ਅੱਜ ਇੱਕ ਨਵੀਂ ਸਟੱਡੀ ਜਿਹੜੀ ਆ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਆ ਉਸ ਦੇ ਵਿੱਚ ਪ੍ਰਕਾਸ਼ਿਤ ਹੋਈ ਆ। ਤੇ ਅਪ੍ਰੈਲ ਮਹੀਨੇ ਦੇ ਵਿੱਚ 2 ਜਿਹੜੀਆਂ ਘਰੇਲੂ ਬਿੱਲੀਆਂ ਆ ਉਹਨਾਂ ਦਾ ਕਰੋਨਾ ਵਾਇਰਸ ਪੋਜ਼ੀਟਿਵ ਜਿਹੜਾ ਆਇਆ ਸੀ। ਇਸ ਤੋਂ ਪਹਿਲਾਂ ਹੋਰ ਵੀ ਜਿਹੜੇ ਜੰਗਲੀ ਜਾਨਵਰ ਜਿਨ੍ਹਾਂ ਦੇ ਵਿੱਚ ਟਾਈਗਰ ਤੇ ਲਾਇਨਸ ਜਿਹੜੇ ਆ ਉਹ ਵੀ ਜ਼ੂ ਦੇ ਵਿੱਚ ਕਰੋਨਾ ਵਾਇਰਸ ਤੋਂ ਪੀੜਤ ਨਜ਼ਰ ਆਏ ਸੀਗੇ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਨੇ ਅੱਜ ਸ਼ਾਮੀ ਜਿਹੜੀਆਂ ਨਵੀਆਂ ਹੋਰ ਜਿਹੜੀਆਂ ਕਾਉਂਟੀਜ਼ ਆ ਉਹਨਾਂ ਨੂੰ ਉਹ ਖੋਲ੍ਹਣ ਦੀ ਜਿਹੜੀ ਹਦਾਇਤ ਜਾਰੀ ਕੀਤੀ ਹੈ ਸਟੇਜ 2 ਗਾਈਡਲਾਈਨਸ ਦੇ ਅੰਡਰ, ਜਿਹਦੇ ਵਿੱਚ ਐਮਾਡੋਰ ਕਾਉਂਟੀ, ਬਿਊਟ ਕਾਉਂਟੀ, ਕੈਲਾਵਰਸ, ਕਲੂਸਾ, ਐਲਡਰਾਡੋ, ਗਲੈਨ, ਲੈਸਨ, ਨਵਾਡਾ, ਮੈਰੀਪੋਸਾ, ਪਲੇਸਰ, ਪਲਮਸ, ਸੈਨ ਬਨੀਟੋ, ਸ਼ਾਸ਼ਤਾ, ਸਿਆਰਾ, ਤਿਹਾਮਾ, ਟੋਲਮਨੇ ਤੇ ਯੂਬਾ ਸੈਟਰ ਕਾਉਂਟੀਜ਼ ਜਿਹੜੀਆਂ ਆ ਇੱਥੇ ਉਹਨਾਂ ਨੇ ਕਿਹਾ ਵੀ ਸਟੇਜ 2 ਤੇ ਜਿਹੜੀਆਂ ਆ ਬਿਜ਼ਨਸਸ ਖੁੱਲ੍ਹ ਸਕਦੇ ਆ। ਪਰ ਜਿਹੜੀਆਂ ਚੀਜ਼ਾਂ ਨਹੀਂ ਅਲਾਓ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਹੈਗੇ ਆ ਨੇਲ ਸਲੂਨਸ, ਟੈਟੂ ਪਾਰਲਰਸ, ਜਿਮ, ਫਿਟਨੈਸ ਸੈਂਟਰ ਨਹੀਂ ਖੁੱਲ੍ਹ ਸਕਦੇ ਹੈਗੇ। ਐਂਟਰਟੇਨਮੈਂਟ ਵੈਨਿਊਜ਼ ਵਿਦ ਲਿਮਟਡ ਕਪੈਸਿਟੀ ਸੱਚ ਐਜ਼ ਮੂਵੀ ਥੀਏਟਰ, ਗੇਮਿੰਗ, ਗੈਂਬਲਿੰਗ, ਇੰਡੋਰ ਮਿਊਜ਼ੀਅਮ, ਕਿਡ ਮਿਊਜ਼ੀਅਮਸ, ਗੈਲਰੀ ਸਪੇਸ, ਜ਼ੂ ਐਂਡ ਲਾਇਬ੍ਰੇਰੀਜ਼, ਨਾਈਟ ਕਲੱਬ, ਕੰਸਰਟ ਵੈਨਿਊ, ਫੈਸਟੀਵਲ, ਥੀਮ ਪਾਰਕ, ਹਾਇਰ ਐਜੂਕੇਸ਼ਨ, ਹੋਟਲ, ਲੌਜਿੰਗ, ਇਹ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਨਹੀਂ ਹਜੇ ਤੱਕ ਖੁੱਲ੍ਹ ਸਕਦਾ। ਸੋ ਇਹ ਨਵੀਆਂ ਜਿਹੜੀਆਂ ਗਾਈਡਲਾਈਨਸ ਆ ਕੈਲੀਫੋਰਨੀਆ ਨੇ ਜਾਰੀ ਕੀਤੀਆਂ ਹੈਗੀਆਂ ਜੀ। ਮਾਈਕਲ ਫਲਿਨ ਦੇ ਕੇਸ ਦੇ ਵਿੱਚ ਜਿਹੜੇ US ਡਿਸਟ੍ਰਿਕਟ ਜੱਜ ਐਮਟ ਜੀ ਸੁਲਿਵਨ ਉਹਨਾਂ ਦੇ ਦੁਆਰਾ ਇੱਕ ਰਿਟਾਇਰਡ ਜੱਜ ਜਿਹੜੇ ਆ ਉਹਨਾਂ ਨੂੰ ਇਸ ਕੇਸ ਦੇ ਉੱਤੇ ਲਾਇਆ ਆ ਵੀ ਉਹ ਜਸਟਿਸ ਡਿਪਾਰਟਮੈਂਟ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਮਾਈਕਲ ਫਲਿਨ ਦਾ ਜਿਹੜਾ ਕੇਸ ਆ ਚਾਰਜਸ ਡਰੋਪ ਕਰਨ ਦੀਆਂ, ਉਸ ਦੀ ਉਹ ਵਿਰੋਧਤਾ ਕਰਨ ਤੇ ਇਹ ਇਸ ਦਾ ਨਿਰੀਖਣ ਕਰਨ, ਜਾਂਚ ਕਰਨ ਵੀ ਕੀ ਜਿਹੜੇ ਇਹ ਰਾਸ਼ਟਰਪਤੀ ਟਰੰਪ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ ਇਹਨਾਂ ਨੇ ਪਰਜਰੀ ਤਾਂ ਨਹੀਂ ਜਿਹੜੀ ਉਹ ਕੀਤੀ। ਇਹ ਮਾਈਕਲ ਫਲਿਨ ਨੇ ਖੁਦ ਜਿਹੜਾ ਮੰਨਿਆ ਸੀਗਾ ਵੀ ਉਸਨੇ ਜਿਹੜੇ FBI ਦੇ ਨੂੰ ਜਿਹੜਾ ਉਹ ਝੂਠ ਬੋਲਿਆ ਸੀ। ਇਸੇ ਕੇਸ ਦੇ ਵਿੱਚ ਅੱਜ GOP ਦੇ ਸੈਨੇਟਰਸ ਦੇ ਦੁਆਰਾ ਓਬਾਮਾ ਕਾਰਜਕਾਲ ਦੇ ਦੌਰਾਨ ਜਿਹੜੇ ਉਹਨਾਂ ਆਫੀਸ਼ੀਅਲਸ ਦਾ ਨਾਮ ਜਿਹੜਾ ਆ ਉਹ ਜਾਰੀ ਕੀਤਾ ਗਿਆ ਜਿਹੜੇ ਕਿ ਮਾਈਕਲ ਫਲਿਨ ਨੂੰ ਅਨਮਾਸਕ ਕਹਿੰਦੇ ਆ ਜਿਹੜਾ ਕਰਨਾ ਚਾਹੁੰਦੇ ਸੀ, ਜਿਨ੍ਹਾਂ ਦੇ ਵਿੱਚ ਉਸ ਟਾਈਮ ਦੇ ਉੱਤੇ ਉਪ ਰਾਸ਼ਟਰਪਤੀ ਜੋ ਬਾਈਡਨ ਦਾ ਜਿਹੜਾ ਨਾਮ ਆ ਉਹ ਵੀ ਆ ਰਿਹਾ ਹੈਗਾ ਆ। ਇਸ ਚੀਜ਼ ਨੂੰ ਜਿਹੜਾ ਕੰਜ਼ਰਵੇਟਿਵ ਮੀਡੀਆ ਨੇ ਕਾਫੀ ਜ਼ਿਆਦਾ ਪਿਕ ਕੀਤਾ ਆ, ਪਰ ਜਿਹੜਾ ਲਿਬਰਲ ਮੀਡੀਆ ਆ ਉਹਨਾਂ ਨੇ ਇਸ ਦੇ ਉੱਤੇ ਕਿਤੇ ਨਾ ਕਿਤੇ ਗੱਲ ਨੂੰ ਜਿਹੜਾ ਉਹ ਕਹਿੰਦੇ ਦਬਾ ਕੇ ਹੀ ਰੱਖਿਆ ਹੋਇਆ ਆ। ਜੀ। ਅਗਲੀ ਖਬਰ ਬਸ ਸਾਂਝੀ ਕਰਦੇ ਜਾਈਏ, ਜਿਹੜਾ ਨਵਾਂ ਜਿਹੜਾ ਸਟਿਮੂਲਸ ਜਿਹੜਾ ਪਲਾਨ ਆ ਉਹਦੀ ਗੱਲਬਾਤ ਚੱਲ ਰਹੀ ਆ, ਉਹਦੇ ਬਾਰੇ ਗੱਲਬਾਤ ਚੱਲ ਰਹੀ ਆ। ਉਹਦੇ ਉੱਤੇ ਹੋ ਸਕਦਾ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਸ਼ੁੱਕਰਵਾਰ ਨੂੰ ਗੱਲਬਾਤ ਕਰਨ, ਜਿਹਦੇ ਵਿੱਚ ਆਪਾਂ ਇਹ ਵੀ ਕਹਿ ਰਹੇ ਸੀ ਵੀ ਟਰੱਕਰਸ ਆਪਣਾ ਰੌਲਾ ਪਾਓ ਵੀ ਤੁਹਾਨੂੰ ਵੀ ਹੀਰੋਜ਼ ਐਕਟ ਦੇ ਅੰਡਰ ਜਿਹੜਾ ਆ ਇਨਕਲੂਡ ਕੀਤਾ ਜਾਵੇ। ਅਤੇ ਜਿਹੜਾ $600 ਫੈਡਰਲ ਗਵਰਨਮੈਂਟ ਨੇ ਕਿਹਾ ਸੀ ਵੀ ਅਸੀਂ ਜਿੰਨੀ ਵੀ ਤੁਹਾਨੂੰ ਅਨਪਲਾਇਮੈਂਟ ਹਰ ਵੀਕ ਮਿਲਦੀ ਆ ਪਲੱਸ $600 ਪਰ ਵੀਕ ਜੁਲਾਈ ਐਂਡ ਤੱਕ ਦੇਵਾਂਗੇ। ਅਤੇ ਉਹਦੇ ਨਾਲ ਹੁਣ ਕਾਫੀ ਲੋਕਾਂ ਨੂੰ ਐਵਰੇਜ $4000 ਦੇ ਕਰੀਬ ਪਰ ਪਰਸਨ ਜਿਹੜਾ ਮਿਲ ਰਿਹਾ ਹੈਗਾ। ਸੋ ਨਵੇਂ $3 ਟ੍ਰਿਲੀਅਨ ਦੇ ਜਿਹੜੇ ਪੈਕੇਜ ਆ ਇਹਦੇ ਵਿੱਚ ਡੈਮੋਕ੍ਰੇਟਸ ਜਿਹੜੇ ਆ ਉਹ ਮੰਗ ਕਰ ਰਹੇ ਆ ਵੀ ਜਿਹੜਾ $600 ਐਕਸਟਰਾ ਗਵਰਨਮੈਂਟ ਨੇ ਪੇ ਕਰਨਾ ਹੈਗਾ ਆ ਉਸ ਨੂੰ ਜਨਵਰੀ ਦੇ ਐਂਡ ਤੱਕ ਜਿਹੜਾ ਐਕਸਟੈਂਡ ਕੀਤਾ ਜਾਵੇ। ਜਨਵਰੀ 31 ਜਿਹੜਾ 2021 ਤੱਕ ਜਿਹੜਾ ਉਹਨੂੰ ਐਕਸਟੈਂਡ ਕੀਤਾ ਜਾਵੇ ਅਤੇ ਕੁਛ ਕੁ ਕੰਡੀਸ਼ਨਾਂ ਦੇ ਵਿੱਚ ਤਾਂ ਕਹਿੰਦੇ ਵੀ ਮਾਰਚ 2021 ਤੱਕ ਜਿਹੜਾ ਆ ਇਸ ਨੂੰ ਐਕਸਟੈਂਡ ਕੀਤਾ ਜਾਵੇ। ਇਹਦੇ ਬਾਰੇ ਜਿਹੜੀਆਂ ਡਿਟੇਲਸ ਆ ਹੋਰ ਵੱਖ-ਵੱਖ ਕਈ ਜਗ੍ਹਾ ਇਹ ਵੀ ਹੋ ਰਿਹਾ ਵੀ $6000 ਪਰ ਫੈਮਿਲੀ ਨੂੰ ਦਿੱਤਾ ਜਾਵੇ। ਜਿਹੜੇ ਰਿਪਬਲਿਕਨਸ ਆ ਕੁਛ ਉਹ ਇਹ ਵੀ ਟਰਾਈ ਕਰ ਰਹੇ ਆ ਵੀ ਜੇ ਕਿਸੇ ਨੇ ਐਡਵਾਂਸ ਲੋਨ ਲੈਣਾ ਆ ਜਾਂ ਪੈਸੇ ਲੈਣੇ ਆ $5 ਜਾਂ $6000 ਉਹ ਬੰਦਾ ਵੀ ਲੈ ਸਕਦਾ ਆ। ਉਹਦੇ 'ਚ ਉਹਨਾਂ ਨੂੰ ਜਿਹੜੀ ਸੋਸ਼ਲ ਸਿਕਿਉਰਿਟੀ ਮਿਲਣੀ ਉਹਦੇ ਵਿੱਚ ਜਿਹੜਾ ਡਿਲੇ ਹੋ ਜਾਊਗਾ। ਸੋ ਬਹੁਤ ਸਾਰੇ ਜਿਹੜੇ ਪ੍ਰਪੋਜ਼ਲ ਆ ਰਹੇ ਹੈਗੇ ਆ ਉਹ ਜਿਹਦੇ ਬਾਰੇ ਵੀ ਜਿੰਨੀ ਵੀ ਪਲੀਜ਼ ਸੋ ਜਿੰਨੇ ਵੀ ਸਾਡੇ ਸ਼ੋਅ ਹੁੰਦੇ ਹੈਗੇ ਆ ਸਵੇਰ ਦਾ ਸ਼ਾਮ ਦਾ ਜਿੰਨੀਆਂ ਵੀ ਅਪਡੇਟਸ ਹੁੰਦੀਆਂ ਉਹ ਸੁਣਦੇ ਰਿਹਾ ਕਰੋ, ਕਿਉਂਕਿ ਫਿਰ ਬਾਅਦ ਦੇ ਵਿੱਚ ਜਿਹੜੀਆਂ ਕਾਲਸ ਸਾਨੂੰ ਬਹੁਤ ਆਉਂਦੀਆਂ ਆ ਕਿਉਂਕਿ ਜਿੱਦਾਂ ਕੋਈ ਵੀ ਸਟੋਰੀ ਬ੍ਰੇਕ ਇਨ ਹੁੰਦੀ ਆ ਉਹ ਆਪਾਂ ਰਾਈਟ ਵੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਕਿ ਜਿਹੜੀ ਆਪਣੀ ਕਮਿਊਨਿਟੀ ਆ ਉਹਨੂੰ ਪੂਰਾ ਜਿਹੜਾ ਫਾਇਦਾ ਹੁੰਦਾ ਰਹੇ ਬਿਨਾਂ ਕਿਸੇ ਗੱਲ ਤੋਂ। ਅੱਜ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਡਾਊਨ ਗਈ ਹੈਗੀ ਆ, 500 ਪੁਆਇੰਟ ਦੇ ਕਰੀਬ ਡਾਊਨ ਗਈ ਆ। ਡਾਕਟਰ ਫੌਸੀ ਜਿਹੜੇ ਆ ਉਹਨਾਂ ਨੇ ਕਿਹਾ ਵੀ ਅਸੀਂ ਬਹੁਤ ਜਗ੍ਹਾ ਦੇ ਵਿੱਚ ਜਿਹੜੇ ਜਲਦੀ ਖੇਲਣ ਜਿਹੜੇ ਜਲਦੀ ਆ
ਆਪਾਂ ਜਿਹੜੇ ਏਰੀਆਜ਼ ਆ ਉਹ ਖੋਲ੍ਹਣ ਜਾ ਰਹੇ ਹਾਂ, ਸੋ ਉਹ ਠੀਕ ਨਹੀਂ ਹੈ। ਉਹਦੇ ਨਾਲ ਬਹੁਤ ਕੁਛ ਜਿਹੜਾ ਆ ਵੱਧ ਸਕਦਾ, ਲੋਕ ਬਿਮਾਰ ਹੋ ਸਕਦੇ ਹੈਗੇ ਆ। ਸੋ ਉਹਨੂੰ ਦੇਖਦੇ ਹੋਏ ਅੱਜ ਲੱਗਦਾ ਸਟਾਕ ਮਾਰਕੀਟ ਵਾਲੇ ਥੋੜ੍ਹਾ ਘਬਰਾਏ ਹੈਗੇ ਆ। ਇਸੇ ਤਰ੍ਹਾਂ ਇੱਕ ਹੋਰ ਖਬਰ ਜੇ ਮੈਂ ਸਾਂਝੀ ਕਰਦੀ ਜਾਵਾਂ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਬ੍ਰਿਟਿਸ਼ ਕੋਲੰਬੀਆ ਜਿਹੜੀ ਸਟੇਟ ਹੈਗੀ ਆ, ਉਹਨਾਂ ਨੇ ਜਿਹੜਾ ਸਟੇ ਐਟ ਹੋਮ ਆਰਡਰ ਆ ਉਹਨੂੰ 2 ਹਫ਼ਤਿਆਂ ਦੇ ਲਈ ਹੋਰ ਐਕਸਟੈਂਡ ਕਰ ਦਿੱਤਾ ਹੈਗਾ। ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਜਿਹੜੇ ਕੋਈ ਵੀ ਬਾਰਡਰ ਕ੍ਰਾਸ ਕਰਕੇ USA ਤੋਂ, ਹਾਲਾਂਕਿ USA ਨੇ ਵੀ ਨਹੀਂ ਅਲਾਓ ਕੀਤਾ ਕੈਨੇਡੀਅਨਸ ਨੂੰ ਐਂਟਰ ਕਰਨ ਦੇ ਲਈ ਵੀ ਜਿਹੜੀ ਬਿਮਾਰੀ ਫੈਲ ਸਕੇ। ਹਾਲਾਂਕਿ ਬ੍ਰਿਟਿਸ਼ ਕੋਲੰਬੀਆ 'ਚ ਜਿਹੜੇ ਕੇਸ ਆ ਉਹ ਕਾਫੀ ਹੁਣ ਸਟੇਬਲ ਹੋਏ ਹੈਗੇ ਆ। ਜੀ, ਅਤੇ ਆਓ ਆਪਾਂ ਜਿਹੜੀ ਹਰਜੋਤ ਸਿੰਘ ਜੀ ਟਰੱਕਿੰਗ ਦੇ ਨਾਲ ਜਿਹੜੀਆਂ ਅਪਡੇਟਸ ਆ ਉਸ ਨੂੰ ਜਿਹੜਾ ਆਪਾਂ ਸਾਂਝੇ ਕਰਦੇ ਹਾਂ। ਇੱਥੋਂ ਦੇ ਬਾਰੇ ਜਿਹੜਾ ਉਹ ਤੁਹਾਨੂੰ ਆਪਾਂ ਜਾਣਕਾਰੀ ਬਾਅਦ 'ਚ ਦਿੰਦੇ ਹਾਂ। ਪਹਿਲੋਂ ਜੋ ਵਾਸ਼ਿੰਗਟਨ DC ਦੇ ਵਿੱਚ ਪਿਛਲੇ ਤਕਰੀਬਨ 2 ਹਫ਼ਤੇ ਤੋਂ ਜਿਹੜਾ ਉੱਥੇ ਪ੍ਰੋਟੈਸਟ ਚੱਲ ਰਿਹਾ ਆ, ਉਸ ਦੀ ਜਿਹੜੀ ਉਹ ਆਪਾਂ ਅਪਡੇਟ ਲੈਂਦੇ ਹਾਂ। ਆਪਣੇ ਨਾਲ ਇੱਕ ਵਾਰੀ ਪਹਿਲੋਂ ਵੀ ਜਿਹੜੇ ਟੋਨੀ ਕਾਲੋਂ ਉਹ ਜੁੜੇ ਸੀਗੇ, ਜਿਹੜੇ ਇਸ ਟਾਈਮ ਉੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਨੇ ਵਾਸ਼ਿੰਗਟਨ DC 'ਚ। ਸੋ ਪਿਛਲੇ ਕੁਛ ਦਿਨਾਂ ਦੇ ਵਿੱਚ ਕੀ ਕੁਛ ਵਾਪਰਿਆ ਅਤੇ ਅੱਜ ਜਿਹੜੇ ਚੀਫ ਆਫ ਸਟਾਫ ਮਿਲ ਕੇ ਆਏ ਨੇ ਉਹਨਾਂ ਦੇ ਨਾਲ ਕੀ ਗੱਲਾਂ ਹੋਈਆਂ, ਸੋ ਆਪਾਂ ਜਾਣਕਾਰੀ ਲੈਂਦੇ ਹਾਂ। ਟੋਨੀ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੀ, ਸੋ ਟੋਨੀ ਦੱਸੋ ਵੀ ਰਾਈਟ ਨਾਓ ਪ੍ਰੋਟੈਸਟ ਦੇ ਵਿੱਚ ਇੱਕ ਤਾਂ ਕਿੰਨੇ ਕੁ ਲੋਕ ਜਿਹੜੇ ਸ਼ਾਮਲ ਹੋਏ ਅਤੇ ਚੀਫ ਆਫ ਸਟਾਫ ਉਹਨਾਂ ਦੇ ਨਾਲ ਜਿਹੜੀ ਉਹ ਕੀ ਗੱਲਬਾਤ ਜਿਹੜੀ ਹੈ ਕਹਿੰਦੇ ਹੋਈ ਆ? ਹਾਂਜੀ ਭਾਈ, ਪ੍ਰੋਟੈਸਟ ਦੇ ਵਿੱਚ ਲਾਸਟ ਪਿਛਲੇ 2-3 ਦਿਨਾਂ ਤੋਂ ਬਹੁਤ ਲੋਕ ਜ਼ਿਆਦਾ ਜੁੜੇ ਆ ਕੇ, ਤੇ ਗੁੱਡ ਅੱਜ ਸ਼ਾਮੀ 5 ਵਜੇ ਚੀਫ ਆਫ ਸਟਾਫ ਜਦੋਂ ਆਏ ਉਹਨਾਂ ਨਾਲ ਗੱਲ ਹੋਈ। ਪਹਿਲਾਂ ਉਹ ਕਹਿੰਦੇ ਕਿ ਮੈਨੂੰ ਓਵਲ ਆਫਿਸ ਦੇ ਵਿੱਚੋਂ ਪ੍ਰੈਜ਼ੀਡੈਂਟ ਹੋਣਾ ਨਹੀਂ ਭੇਜਿਆ ਆ ਇੱਥੇ, ਠੀਕ ਹੈ ਤੇ ਅਸੀਂ ਤੁਹਾਡੇ ਸਾਰੇ ਮਸਲੇ ਤੇ ਵਿਚਾਰ ਕਰ ਰਹੇ ਹਾਂ ਚੰਗੀ ਤਰ੍ਹਾਂ। ਤੇ ਉਹ ਪਹਿਲੀ ਗੱਲ ਉਹਨਾਂ ਨੇ ਕਹੀ ਕਿ ਆਵਰ ਆਫ ਸਰਵਿਸ ਦੇ ਵਿੱਚ ਵੀ ਰਿਫਾਰਮ ਕਰੂਗੇ ਥੋੜੇ ਵਿਦਿਨ ਫਿਊ ਡੇਜ਼ ਦੇ ਵਿੱਚ। ਤੁਸੀਂ ਇਹ ਗੱਲ ਨਿਊਜ਼ ਦੇਖੋਗੇ, ਪਰ ਐਗਜ਼ੈਕਟਲੀ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਚੇਂਜਿੰਗਸ ਹੋ ਗਈਆਂ, ਕਿੱਦਾਂ ਰਿਫਾਰਮ ਹੋਣੀ, ਪਰ ਵਿਦਿਨ ਫਿਊ ਡੇਜ਼ ਉਹ ਵੀ ਨਿਊਜ਼ ਬਾਹਰ ਆਉਣੀ ਹੈ। ਤੇ ਉਸ ਤੋਂ ਬਾਅਦ ਸੈਕਿੰਡ ਥਿੰਗ, ਬ੍ਰੋਕਰ ਟਰਾਂਸਪੇਰੈਂਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਹੁਣੇ ਇੱਥੋਂ ਜਾ ਕੇ ਆਪਣੇ ਅਟਾਰਨੀ ਜਨਰਲ ਆਫ ਯੂਨਾਈਟਿਡ ਸਟੇਟਸ ਨਾਲ ਗੱਲ ਕਰਕੇ ਕੋਈ ਨਾ ਕੋਈ, ਕਿਉਂਕਿ ਉਹ ਕਹਿੰਦੇ ਕਿ ਹੈਗਾ ਮਸਲਾ ਵੈਰੀ ਕੰਪਲੀਕੇਟਡ ਆ ਦੋਨੇ ਪਾਸਿਓਂ, ਪਰ ਫਿਰ ਵੀ ਉਹ ਕੋਈ ਨਾ ਕੋਈ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਪਏ ਕਿ ਜਿਹਦੇ ਵਿੱਚ ਉਹ ਪਰਸਿਊ ਕਰ ਸਕਣ ਇਸ ਗੱਲ ਨੂੰ ਕਿ ਕਿਤੇ ਬ੍ਰੋਕਰਾਂ ਦੇ ਖਿਲਾਫ ਸਪੀਨਾ ਲਿਆ ਜਾ ਸਕੇ ਜਾਂ ਉਹਨਾਂ ਦੇ ਖਿਲਾਫ ਕੋਈ ਹੋਰ ਕਿਸੇ ਵੀ ਤਰੀਕੇ ਜੇ ਕੋਈ ਐਕਸ਼ਨ ਲੈ ਸਕਦੇ ਆ ਜੁਡੀਸ਼ਲੀ ਤਾਂ ਡਿਪਾਰਟਮੈਂਟ ਆਫ ਜਸਟਿਸ ਦੇ ਥਰੂ। ਤੇ ਉਹਦੇ ਤੇ ਉਹ ਕਹਿੰਦੇ ਵਿਦਿਨ ਕਪਲ ਡੇਜ਼ ਯੂ ਵਿਲ ਫਾਈਂਡ ਆਊਟ ਦੈਟ ਟੂ। ਜੀ, ਅਤੇ ਟੋਨੀ ਇਹ ਜ਼ਰੂਰ ਦੱਸਿਓ ਵੀ ਕਈ ਵਾਰੀ ਜਦੋਂ ਆਪਾਂ ਦੇਖਦੇ ਹਾਂ ਵੀ ਕਿਸੇ ਪ੍ਰੋਟੈਸਟ ਨੂੰ ਇੱਧਰ ਉੱਧਰ ਕਰਨ ਦੇ ਲਈ ਵੀ ਇੱਦਾਂ ਜਿਹੜੇ ਲੋਕ ਆ ਘੱਲ ਦਿੱਤੇ ਜਾਂਦੇ ਆ, ਉਹਨਾਂ ਦੀ ਬਾਡੀ ਲੈਂਗੁਏਜ ਤੋਂ ਕੀ ਲੱਗ ਰਿਹਾ ਸੀਗਾ ਕਿ ਵਾਕਿਆ ਹੀ ਉਹ ਗੱਲ ਸੁਣਨ ਆਏ ਸੀ ਜਾਂ ਇੱਦਾਂ ਸੀਗਾ ਵੀ ਹਾਂ ਚਲੋ ਕੋਈ ਨਹੀਂ ਆਪਾਂ ਇਹਨਾਂ ਨੂੰ ਹੌਸਲਾ ਜਿਹਾ ਦੇ ਕੇ ਤੋਰ ਦਈਏ? ਨਹੀਂ ਭਾਜੀ, ਬਿਲਕੁਲ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਇੱਦਾਂ ਲੱਗਦਾ ਸੀ ਕਿ ਵਾਕਿਆ ਹੀ ਉਹ ਗੱਲ ਸੁਣਨ ਆਏ। ਇਹ 'ਚ ਕੋਈ ਦੋ ਰਾਇਆਂ ਨਹੀਂ ਹੈਗੀਆਂ, ਕਿਉਂਕਿ ਇੱਕ ਭਾਜੀ ਹੋਰ ਗੱਲ ਆ ਕਿ ਹੁਣ 14 ਦਿਨਾਂ 'ਚ ਲੋਕਾਂ ਦੀਆਂ ਭਾਵਨਾਵਾਂ ਬਹੁਤ ਜ਼ਿਆਦਾ ਜੁੜ ਗਈਆਂ। ਜਿਹੜੇ ਲੋਕ ਟਰੱਕਿੰਗ ਨੂੰ ਪਿਆਰ ਕਰਦੇ ਆ, ਤੁਸੀਂ ਬਿਲੀਵ ਨਹੀਂ ਕਰਨਾ, ਜਦੋਂ ਉਸ ਤੋਂ ਬਾਅਦ ਆਲਮੋਸਟ ਕੁਛ ਬੰਦੇ ਤਾਂ ਆਲਮੋਸਟ ਰੋਣ ਹੀ ਲੱਗ ਪਏ, ਮਤਲਬ ਕਿ ਕਿਉਂਕਿ ਜੁੜੇ ਆ ਇਸ ਚੀਜ਼ ਨਾਲ, ਉਹਨਾਂ ਦੇ ਪਰਿਵਾਰ ਆ, ਸਾਰਾ ਕੁਛ ਆ। 14 ਦਿਨਾਂ ਤੋਂ ਕਿਤੇ ਕੋਈ ਇਹ ਨਹੀਂ ਹੈਗਾ ਕਿਸੇ ਨੇ, ਕਿਸੇ ਆਰਗੇਨਾਈਜੇਸ਼ਨ ਨੇ ਜਾਂ ਕਿਸੇ ਚੀਜ਼ ਨੇ ਇਹਨੂੰ ਆਰਗੇਨਾਈਜ਼ ਕੀਤਾ। ਲੋਕੀ ਇੱਕ ਦੂਜੇ ਦੇ ਵਰਡਸ ਦੇ ਨਾਲ ਹੀ ਆਏ ਆ। ਫੋਰ ਐਗਜ਼ਾਮਪਲ ਅਸੀਂ ਵੀ ਜਿੱਦਾਂ ਆਪਣੇ ਸਾਡੇ ਸ਼ਾਪ ਦੇ ਸਾਹਮਣੇ ਟ੍ਰੇਲਰ ਡ੍ਰੌਪ ਕਰਦੇ ਪਏ ਸੀ, ਸਾਨੂੰ ਉੱਥੇ ਹੀ ਕਿੱਦਾਂ ਪਤਾ ਲੱਗਾ ਕਿ ਉੱਥੇ ਪ੍ਰੋਟੈਸਟ ਆ ਬ੍ਰੋਕਰਾਂ ਦੇ ਟਰਾਂਸਪੇਰੈਂਸੀ ਦੇ ਖਿਲਾਫ। ਤੇ ਅਗਲੇ ਦਿਨ ਅਸੀਂ ਪਹਿਲੇ ਦਿਨ ਤੋਂ ਹੀ ਅਸੀਂ ਆਪਣੇ ਟਰੱਕ ਲੈ ਕੇ 6-7 ਇੱਥੇ ਉਦਣ ਦੇ ਬੈਠੇ ਹਾਂ ਜੀ। ਤਾਂ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਭਾਜੀ 100% ਲੱਗਦਾ ਸੀ ਕਿ ਉਹ, ਕਿਉਂਕਿ ਏਦਾਂ ਨਹੀਂ ਹੈਗਾ। ਐਂਡ ਹੀ ਸੇਜ਼ ਦੈਟ ਕਿ ਉਹ ਆਪਣੇ ਕਿਸੇ ਇੱਕ ਮਾਈਕ ਆ ਇੱਥੇ ਉਹਨੂੰ ਆਪਣੀ ਪਰਸਨਲ ਈਮੇਲ ਦਿੱਤੀ ਉਹਨਾਂ ਨੇ। ਓਕੇ, ਠੀਕ ਹੈ। ਹਾਂਜੀ, ਐਂਡ ਇਟਸ ਬੀਨ ਰਿਕਾਰਡਡ ਐਂਡ ਐਵਰੀਥਿੰਗ। ਉਹ ਕਹਿੰਦੇ ਕਿ ਇਹ ਨਹੀਂ ਜੋ ਮੈਂ ਕਹਿ ਰਿਹਾ, ਮੈਂ ਪੂਰਾ ਸੋਚ ਸਮਝ ਕੇ ਗੱਲ ਕਰਕੇ ਆਇਆ। ਤੁਸੀਂ ਇਹਦੇ ਰਿਜ਼ਲਟ ਵਿਦਿਨ ਡੇਜ਼ ਦੇ ਵਿੱਚ ਦੇਖੋਗੇ। ਚਲੋ ਦੈਟਸ ਰੀਲੀ ਗੁੱਡ ਨਿਊਜ਼। ਇਹ ਵੀ ਗੁੱਡ ਹੈਗਾ ਵੀ ਇਸ ਵਾਰ ਜਿਹੜਾ ਮੀਡੀਆ ਹੈ ਨਾ ਨੈਸ਼ਨਲ ਲੈਵਲ ਦਾ, ਚਾਹੇ ਉਹ ਫੌਕਸ ਚੈਨਲ ਆ ਜਾਂ ਹੋਰ ਆ, ਉਹਨਾਂ ਨੇ ਵੀ ਕਾਫੀ ਕਵਰੇਜ ਦਿੱਤੀ ਹੈਗੀ ਆ। ਬਿਲਕੁਲ ਜੀ, ਬਿਲਕੁਲ। ਫੌਕਸ ਦਾ ਤਾਂ ਸਪੈਸ਼ਲੀ ਥੈਂਕ ਆ, ਕਿਉਂਕਿ ਫੌਕਸ ਨੇ ਕਵਰੇਜ ਦਿੱਤੀ ਹੈ ਜੀ। ਸੋ ਅੱਜ ਬੱਸਾਂ ਵਾਲਿਆਂ ਨੇ ਵੀ ਕਾਫੀ ਵੱਡੀ ਗਿਣਤੀ 'ਚ ਕਹਿੰਦੇ ਉੱਥੇ ਪ੍ਰੋਟੈਸਟ ਕੀਤਾ ਸੀ। ਹਾਂਜੀ ਭਾਈ, ਬੱਸਾਂ ਵਾਲਿਆਂ ਨੇ ਆਪਣੇ ਬੇਲ ਆਊਟ ਪੈਕੇਜ ਲਈ ਕੀਤਾ ਸੀ ਪ੍ਰੋਟੈਸਟ ਜੀ। ਤੇ ਉਹਨਾਂ ਨੂੰ ਮਤਲਬ ਸੀਗਾ ਕਿ ਉਹਨਾਂ ਨੇ ਡਰਾਈਵ ਥਰੂ ਕਰਨਾ ਸੀ, ਇੱਥੋਂ ਜਾਣਾ ਸੀਗਾ ਸਰਟਨ ਸਟਰੀਟਸ ਤੇ ਉਹਨਾਂ ਦਾ ਬਣਿਆ ਸੀਗਾ ਜੀ
ਤੇ ਉਹ ਬੱਸਾਂ ਵਾਲੇ ਸੀਗੇ, ਕਾਫੀ ਬੱਸਾਂ ਸੀਗੀਆਂ, 400 ਬੱਸ ਹੋਣੀ ਆ। ਵੈਰੀ ਗੁੱਡ। ਸੋ ਵੇਖੋ ਕਿੱਡੀ ਜਲਦੀ ਉਹਨਾਂ ਨੇ ਜਿਹੜੇ ਇਹਨੇ ਲੋਕ ਜਿਹੜੇ ਇਕੱਠੇ ਕਰ ਲਏ ਆ। ਸੋ ਜਿੱਦਾਂ ਟੋਨੀ ਹੁਣਾਂ ਨੇ ਕਿਹਾ ਵੀ ਉਹ ਕਿਸੇ ਆਰਗੇਨਾਈਜੇਸ਼ਨ ਨੇ ਨਹੀਂ ਕੀਤਾ ਸੀਗਾ ਸੈਟਅਪ, ਇਹ ਜਿਹੜਾ 14 ਸੁਣ ਕੇ ਇੱਕ ਤੋਂ ਇੱਕ ਜਿਹੜੇ ਚੱਲ ਗਏ। ਸੋ ਕੱਲ ਨੂੰ ਵੀ ਜਿਹੜਾ ਸੈਕਰਾਮੈਂਟੋ 'ਚ ਤੁਹਾਡੇ ਨਾਲ ਜਿਹੜਾ ਆ DC ਦੇ ਸਹਿਯੋਗ ਦੇ ਲਈ ਇਹ ਜਿਹੜਾ ਪ੍ਰੋਟੈਸਟ ਉੱਥੇ ਹੋ ਰਿਹਾ, ਉਸ ਦੇ ਸਹਿਯੋਗ ਦੇ ਲਈ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੇ ਟਰੱਕਰਸ ਆ ਉਹ ਪ੍ਰੋਟੈਸਟ ਕਰਨ ਜਾ ਰਹੇ ਆ ਕੱਲ ਨੂੰ। ਸੋ ਉਹਦੇ ਵਿੱਚ ਵੀ ਸਾਰਿਆਂ ਨੂੰ ਹੀ ਆਪਾਂ ਬੇਨਤੀ ਕਰਦੇ ਹਾਂ, ਜਿੰਨੇ ਵੀ ਟਰੱਕਰਸ ਆ ਜਿਹੜੇ ਬ੍ਰੋਕਰਾਂ ਦੀ ਟਰਾਂਸਪੇਰੈਂਸੀ, ਪਾਰਦਰਸ਼ਤਾ ਤੋਂ ਜਿਹੜਾ ਉਹਨਾਂ ਦੀ ਪਰੇਸ਼ਾਨੀ ਹੈਗੀ ਆ, ਹੋਰ ਵੀ ਜਿਹੜੇ ਤੁਹਾਡੇ ਜਿਹੜੇ ਮਸਲੇ ਆ ਉਹਨਾਂ ਸਾਰਿਆਂ ਨੂੰ ਲੈ ਕੇ ਉਹ ਰੋਡ ਦੇ ਉੱਤੇ ਆ ਰਹੇ ਆ। ਆਵਰ ਆਫ ਸਰਵਿਸ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਮਸਲਾ ਹੈ ਅਕਸਰ ਰਹਿੰਦਾ ਆ, ਹੀਰੋਜ਼ ਫੰਡ ਵਿੱਚ ਇਨਕਲੂਡ ਕਰਨ ਦੀ ਗੱਲ, ਐਸੈਂਸ਼ੀਅਲ ਵਰਕਰਸ ਦੇ ਵਿੱਚ ਇਨਕਲੂਡ ਕਰਨ ਦੀ ਜਿਹੜੀ ਗੱਲ ਆ। ਸੋ ਜ਼ਰੂਰ ਜਿੰਨੇ ਵੀ ਹੈਗੇ ਆ ਸਾਰੇ ਜਾਣੇ ਇੱਕ ਦੂਜੇ ਦੀ ਆਵਾਜ਼ ਸੁਣ ਕੇ ਜਿਹੜਾ ਉਹ ਜ਼ਰੂਰ ਆਓ। ਕੋਈ ਕੌਣ ਕਰਵਾ ਰਿਹਾ, ਕੋਈ ਉਸ ਦੇ ਵਿੱਚ ਸਾਥ ਦੇ ਰਿਹਾ ਨਹੀਂ ਦੇ ਰਿਹਾ, ਉਸ ਨੂੰ ਹੁਣ ਸਾਈਡ ਤੇ ਰੱਖੋ ਤੇ ਤੁਸੀਂ ਜਿਹੜਾ ਇਹ ਦੇਖੋ ਵੀ ਤੁਸੀਂ ਸਾਰੇ ਜਣਿਆਂ ਨੇ ਇਕੱਠੇ ਹੋ ਕੇ ਉੱਥੇ ਪਹੁੰਚਣਾ ਆ। ਤੁਸੀਂ ਕਿਸੇ ਨੂੰ ਲਾਈਕ ਕਰਦੇ ਨਹੀਂ ਲਾਈਕ ਕਰਦੇ, ਉਹ ਹੁਣ ਟੋਟਲੀ ਡਿਫਰੈਂਟ ਸਟੋਰੀ ਆ। ਹੁਣ ਇੱਕ ਮੌਕਾ ਹੈਗਾ ਆ, ਲੋਹਾ ਪੂਰੀ ਤਰ੍ਹਾਂ ਗਰਮ ਹੈਗਾ ਆ। ਸੋ ਇਹ ਆ ਵੀ ਹੁਣ ਸੱਟ ਜਿੰਨੀ ਜ਼ੋਰ ਨਹੀਂ ਤੇ ਜਿੰਨੀ ਜ਼ਿਆਦਾ ਮਾਰ ਦੂੰਗੇ ਉਨੀ ਜਲਦੀ ਜਿਹੜਾ ਤੁਹਾਨੂੰ ਇਸ ਦਾ ਅਸਰ ਜਿਹੜਾ ਉਸ ਪਾਸੇ ਵੱਲ ਨੂੰ ਲੋਹੇ ਨੂੰ ਤੁਸੀਂ ਢਾਲ ਸਕਦੇ ਹੋ। ਸੋ ਬਿਲਕੁਲ ਟੋਨੀ ਜੀ, ਤੁਸੀਂ 14 ਦਿਨਾਂ ਤੋਂ ਉੱਥੇ ਆ ਵਾਸ਼ਿੰਗਟਨ 'ਚ ਤੇ ਕੱਲ ਨੂੰ ਤਾਂ ਸਿਰਫ 2 ਘੰਟੇ ਦਾ ਹੀ ਟਰੱਕਰ 4 ਘੰਟੇ ਦਾ ਸਿਰਫ ਜਿਹੜਾ ਹੈ, ਤੇ ਉਹਨਾਂ ਨੂੰ ਤੁਸੀਂ ਕੀ ਬੇਨਤੀ ਕਰਨੀ ਚਾਹੁੰਦੇ ਆ? ਭਾਜੀ ਮੈਂ ਤੁਹਾਨੂੰ ਦੱਸਦਾ, ਕੈਲੀਫੋਰਨੀਆ ਤੋਂ ਸਪੈਨਿਸ਼ ਫੈਮਿਲੀ ਆਈ ਹੈ ਇੱਥੇ ਸਪੋਰਟ ਦੇ ਲਈ। ਜਦੋਂ ਵੀ ਉਹਦੇ ਕੋਲੋਂ ਪਾਸ ਬਾਏ ਹੁੰਦਾ, ਉਹ ਮੈਨੂੰ ਇੱਕ ਗੱਲ ਹਮੇਸ਼ਾ ਕਹਿੰਦਾ ਕਿ ਤੁਹਾਡੀ ਕਮਿਊਨਿਟੀ ਬਹੁਤ ਸਟਰੋਂਗ ਆ, ਪਲੀਜ਼ ਕਹਿੰਦਾ ਤੁਸੀਂ 70 ਨਾਲ ਹੀ ਉਦਾਹਰਨ ਦਿੰਦਾ ਉਹ ਨਾਲ, ਕਹਿੰਦਾ ਤੁਸੀਂ ਪਲੀਜ਼ ਕਰੋ ਕੁਛ। ਜਦੋਂ ਮੈਂ ਉਹਨਾਂ ਨੂੰ ਦੱਸਿਆ ਇੱਥੇ ਕਿ ਅਸੀਂ ਕੈਲੀਫੋਰਨੀਆ ਦੇ ਵਿੱਚ ਇੱਦਾਂ ਕਰਦੇ ਪਏ, ਤੁਸੀਂ ਬਲੀਵ ਨਹੀਂ ਕਰਨਾ ਕਿ ਦੇ ਸਟਾਰਟ ਕਲੈਪਿੰਗ। ਉਹ ਕਹਿੰਦੇ ਕਿਉਂਕਿ ਤੁਸੀਂ ਟਰੱਕਿੰਗ ਨਾਲ ਜੁੜੇ ਆ ਤੇ ਤੁਸੀਂ ਸੀਰੀਅਸਲੀ ਲੈਂਦੇ ਆ। ਮੇਰੀ ਤਾਂ ਸਾਰੇ ਭੈਣ ਭਰਾਵਾਂ ਨੂੰ ਇਹੀ ਰਿਕੁਐਸਟ ਹੈ ਕਿ ਜੇ ਤੁਸੀਂ ਆਪ ਪਹੁੰਚ ਸਕਦੇ ਆ ਤਾਂ ਉੱਥੇ ਜ਼ਰੂਰ ਆਵੋ। ਇਹਦੇ 'ਚ ਕੋਈ ਕਿਸੇ ਆਰਗੇਨਾਈਜੇਸ਼ਨ ਦਾ ਇੱਥੇ ਵੀ ਕੋਈ ਹੱਥ ਕੋਈ ਨਹੀਂ ਹੈਗਾ, ਸਾਰੇ ਨਿਊਟਰਲ ਆ। ਕਿਉਂਕਿ ਜਿਹੜੇ ਬੰਦੇ ਟਰੱਕਿੰਗ ਨੂੰ ਪਿਆਰ ਕਰਦੇ ਆ, ਜਿਨ੍ਹਾਂ ਦੀ ਰੋਜੀ ਰੋਟੀ ਆ, ਜਿਨ੍ਹਾਂ ਦੀਆਂ ਫੈਮਲੀਜ਼ ਆ, ਸਾਰਾ ਕੁਛ ਇਹਦੇ ਸਿਰ ਤੋਂ ਚੱਲਦੀਆਂ, ਤਾਂ ਉਹ ਤਾਂ ਜ਼ਰੂਰ ਮੈਨੂੰ ਲੱਗਦਾ ਆਪਣੇ ਆਪ ਪਹੁੰਚੂਗੇ ਤੇ ਪਹੁੰਚਣਾ ਚਾਹੀਦਾ ਵੀ ਹੈਗਾ ਜੀ ਬਿਲਕੁਲ। ਸੋ ਟੋਨੀ ਬਹੁਤ ਬਹੁਤ ਥੈਂਕ ਯੂ। ਤੇ ਚਲੋ ਉਮੀਦ ਕਰਦੇ ਹਾਂ ਜੋ ਵੀ ਹੋਰ ਅਪਡੇਟਸ ਹੋਈ ਤੇ ਆਪਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਕੋਲੋਂ ਅਪਡੇਟਸ ਜਿਹੜੀਆਂ ਇਸ ਦੇ ਬਾਬਤ ਜਿਹੜੀਆਂ ਲਵਾਂਗੇ। ਸੋ ਇੱਕ ਕਹਿ ਲਓ ਵੀ ਟਨਲ ਤੋਂ ਬਾਅਦ 'ਚ ਜਿੱਦਾਂ ਇੱਕ ਚਾਨਣ ਦੀ ਕਿਰਨ ਜਿਹੜੀ ਉਹ ਨਜ਼ਰ ਆ ਰਹੀ ਆ। ਸੋ ਰੇ ਆਫ ਹੋਪ ਹੈਗੀ ਆ। ਸੋ ਹੋਪਫੁਲੀ ਸਰ ਜਿਹੜਾ ਚਲੋ ਸਮਥਿੰਗ ਸਾਰਾ ਕੁਝ ਤਾਂ ਬਿਲਕੁਲ ਠੀਕ ਨਹੀਂ ਹੁੰਦਾ ਇੱਕਦਮ ਯਕਦਮ, ਪਰ ਕੁਛ ਨਾ ਕੁਛ ਜਿਹੜਾ ਉਹ ਬਿਹਤਰ ਹੋ ਜਾਵੇ, ਇਸ ਦੇ ਲਈ ਇਹ ਇੱਕ ਪਹਿਲਾ ਕਦਮ ਆਪਾਂ ਮੰਨ ਸਕਦੇ ਹਾਂ, ਇਸ ਨੂੰ ਮੰਨ ਸਕਦੇ ਹਾਂ। ਬਿਲਕੁਲ, ਬਹੁਤ ਬਹੁਤ ਥੈਂਕ ਯੂ ਟੋਨੀ ਜੀ। ਉਹਦੇ 'ਚ ਉਹਨੇ ਇੱਥੇ ਸੀਜੇ ਆ ਮੁੰਡਾ ਇੱਕ ਜੀ ਲਾਅ ਫਰਮ ਹਾਇਰ ਕੀਤੀ ਸ਼ਿਕਾਗੋ ਤੋਂ, ਉਹਨੇ ਵੀ ਚੀਫ ਆਫ ਸਟਾਫ ਨੂੰ ਇਹੀ ਕਿਹਾ ਕਿ ਅਸੀਂ ਲਾਅ ਫਰਮ ਜਿਹੜੀ ਆ ਵੈਰੀ ਕਲੋਜ਼ਲੀ ਉੱਥੇ ਵਰਕਆਊਟ ਕਰਦੀ ਪਈ ਆ। ਉਹਨੇ ਹੋਰ ਟੀਮਸ ਵੀ ਇਨਵੋਲਵ ਕਰ ਲਈਆਂ ਨਾਲ, ਤੇ ਜਿਹੜੀ 49 CFR ਆ ਉਹਦੇ ਹਿਸਾਬ ਨਾਲ ਜੇ ਕਿਸੇ ਤਰੀਕੇ ਪਰਸਿਊ ਹੋ ਸਕਦਾ ਤਾਂ ਚੀਜ਼ਾਂ ਜ਼ਰੂਰ ਹੋਊਗੀਆਂ। ਹੁਣ ਤਾਂ ਸਿਰਫ ਸਾਰਾ ਸਾਥ ਦੀ ਲੋੜ ਆ ਸਾਨੂੰ ਸਾਰਿਆਂ ਨੂੰ। ਜੀ ਬਿਲਕੁਲ। ਸੋ ਮਾਰਕ ਮੈਡੋਜ਼ ਜਿਹੜੇ ਚੀਫ ਆਫ ਸਟਾਫ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ, ਸੋ ਮੌਜੂਦਾ ਚੀਫ ਆਫ ਸਟਾਫ ਜਿਹੜੇ ਉਹ ਇਹਨਾਂ ਨੂੰ ਉੱਥੇ ਮਿਲ ਕੇ ਗਏ ਨੇ। ਸੋ ਟਰੱਕਰਸ ਨੇ ਜਿਹੜਾ ਪ੍ਰੋਟੈਸਟ ਕੀਤਾ, ਜਿੱਦਾਂ ਨੇ ਕਿਹਾ ਵੀ ਕਿਸੇ ਆਰਗੇਨਾਈਜੇਸ਼ਨ ਦਾ ਉੱਥੇ ਹੱਥ ਨਹੀਂ ਸੀਗਾ, ਸਾਰੇ ਜਾਣੇ ਪਰੇਸ਼ਾਨ ਸੀਗੇ, ਉਹਨਾਂ ਨੇ ਇੱਕ ਦੂਜੇ ਨੂੰ ਮਿਲ ਕੇ ਜਿਹੜਾ ਉਹ ਕਾਲ ਜਿਹੜੀ ਉਹ ਕੀਤੀ ਸੀਗੀ। ਸੋ ਬਹੁਤ ਬਹੁਤ ਜਿਹੜਾ ਜੀ ਉਹ ਥੈਂਕ ਯੂ ਟੋਨੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਨੋ ਪ੍ਰੋਬਲਮ ਭਾਈ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਸਰੋਤਿਓ, ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਹੀ ਆ ਵੀ ਵਾਸ਼ਿੰਗਟਨ DC 'ਚ ਜਿਹੜਾ ਪ੍ਰੋਟੈਸਟ ਹੋ ਰਿਹਾ, ਉੱਥੇ ਟੋਨੀ ਇਹ ਹਰਜੋਤ ਸਿੰਘ ਜੀ ਆਪਾਂ ਨੂੰ ਯਾਦ ਹੋਣਾ ਜਦੋਂ ਪਹਿਲੋਂ ਆਪਾਂ ਇਸ ਦੇ ਉੱਤੇ ਥੋੜ੍ਹੀ ਜਿਹੀ ਇੱਕ ਦਿਨ ਜਦੋਂ ਗੱਲ ਕੀਤੀ ਸੀ, ਜਦੋਂ ਰਾਸ਼ਟਰਪਤੀ ਟਰੰਪ ਨੇ ਜਿਹੜੇ ਚਾਬੀ ਫੜਾਈ ਸੀ, ਛੁਣਛਣਾ ਦਿੱਤਾ ਸੀਗਾ ਵੀ ਆਹ ਚੱਕੋ ਚਾਬੀਆਂ, ਤੇ ਪਤਾ ਨਹੀਂ ਕਿਹੜਾ ਕੋਈ ਦਰਵਾਜ਼ਾ। ਉਹੀ ਹੋਇਆ ਨਾ ਵੀ ਉਦੋਂ ਜਿਹੜੀ ਸੀਗੀ ਇੱਕ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਵਾਲੇ, ਪੋਸਟ ਆਫਿਸ ਜਿਹੜੇ ਇੱਕ UPS ਵਾਲੇ ਉਦਾਂ ਦੇ ਚੱਲ ਗਏ ਸੀ, ਜਿਹੜੇ ਲੀਡਰ ਟਾਈਪ ਬੰਦੇ ਹੈਗੇ, ਆਮ ਲੋਕਾਂ ਨੂੰ ਨਹੀਂ ਪੁੱਛਿਆ ਨਹੀਂ। ਹੁਣ ਆਮ ਲੋਕ ਇਕੱਠੇ ਹੋ ਗਏ ਆ। ਉਦੋਂ ਆਪਣਾ ਨੂੰ ਇੱਕ ਜਿਹੜੇ ਆਪਣੀ ਕਮਿਊਨਿਟੀ ਨਹੀਂ, ਉਹ ਦੂਜੀ ਕਮਿਊਨਿਟੀ ਦੇ ਬੰਦੇ ਦੀ ਜਿਹੜੀ ਉਹ ਕਾਲ ਆਈ ਸੀ, ਉਦੋਂ ਫਿਰ ਸਾਰੇ ਜਣੇ ਇੱਕ ਦੂਜੇ ਦੇ ਨਾਲ ਇਕੱਠੇ ਹੋਏ। ਫਿਰ ਉਦੋਂ ਹੀ DC ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਪ੍ਰੋਟੈਸਟ ਜਿਹੜਾ ਉਹ ਸ਼ੁਰੂ ਹੋਇਆ। ਸੋ ਇਹ ਗੱਲ ਅੱਗੇ ਤੋਂ ਅੱਗੇ ਦੇਖੋ ਕਿੱਦਾਂ ਵਧੀ। ਆਪਾਂ ਆਵਾਜ਼ ਜਿਹੜੀ ਉਹ ਚੱਕੀ, ਉਹ ਕਿਸੇ ਹੋਰ ਨੇ ਵੀ ਸੁਣੀ। ਲੋਕੀ ਪਹਿਲੋਂ ਵੀ ਤੰਗ ਪਰੇਸ਼ਾਨ ਸੀ, ਉਹਨਾਂ ਨੇ ਆਪਣੀ ਕਮਿਊਨਿਟੀ ਨੂੰ ਵੀ ਵਿੱਚ ਜਿਹੜਾ ਬਿਲਕੁਲ, ਉਹ ਜਿਹੜਾ ਗੋਰਾ ਸੀ ਉਹਨੇ ਸਾਨੂੰ ਕਾਲ ਕੀਤੀ ਵੀ ਭਾਈ ਪੰਜਾਬੀ ਕਮਿਊਨਿਟੀ ਨੂੰ ਮੈਂ ਕਿੱਦਾਂ ਕੰਟੈਕਟ ਕਰਾਂ ਵੀ ਤੁਸੀਂ ਬਹੁਤ ਵਰਕਆਊਟ ਕਰਦੇ ਆ। ਫਿਰ ਆਪਾਂ ਸਨੀ ਗਰੇਵਾਲ ਦਾ, ਰਮਨ ਢਿੱਲੋਂ ਦਾ, ਸਤਨਾਮ ਸਿੰਘ, ਸਾਰਿਆਂ ਦਾ ਨੰਬਰ ਦਿੱਤਾ। ਸੋ ਜਿੰਨੇ ਵੀ ਸਰੋਤੇ ਸੁਣ ਰਹੇ ਹੈਗੇ, ਕੱਲ੍ਹ ਨੂੰ ਕਾਫੀ ਵੱਡਾ ਜਿਹੜਾ ਪ੍ਰੋਟੈਸਟ ਹੋ ਰਿਹਾ ਟਰੱਕਰਸ ਵੱਲੋਂ। ਸੋ ਉਹਦੇ ਵਿੱਚ ਕੁਝ ਕੁ ਚੀਜ਼ਾਂ ਜਿਹੜੀ ਆਪਾਂ ਕਲੀਅਰ ਕਰ ਦਈਏ। ਰਜਿਸਟ੍ਰੇਸ਼ਨ ਦੀ ਤੁਹਾਨੂੰ ਜ਼ਰੂਰਤ ਨਹੀਂ ਹੈਗੀ, ਕਿਸੇ ਨੇ ਰਜਿਸਟਰ ਕਰਨਾ ਹੈ ਜੀ ਸਦਕੇ, ਪਰ ਜੇ ਨਹੀਂ ਵੀ ਕਰੋਗੇ ਉਹਦੇ ਵਿੱਚ ਕੋਈ ਉਸ ਦੇ ਵਿੱਚ ਪ੍ਰੋਬਲਮ ਨਹੀਂ ਆ।
ਬਾਕੀ ਜਿੰਨੇ ਕੁ ਟਰੱਕ ਉੱਥੇ ਲੱਗ ਸਕਦੇ ਹੋਣਗੇ ਉੱਥੇ ਲਾ ਦਿੱਤੇ ਜਾਣਗੇ। ਬਾਕੀ ਜਿਹੜੇ ਆ ਰੋਲਿੰਗ ਜਿਹੜਾ ਪ੍ਰੋਟੈਸਟ ਉਹ ਕਰ ਸਕਦੇ ਨੇ। ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਜਿਹੜਾ ਉਹ ਚੱਲਦੇ ਹੋਏ ਤੇ ਫਿਰ ਅੱਗੇ ਤੋਂ ਅੱਗੇ ਜਿਹੜਾ ਆ ਉਹ ਕੈਪੀਟਲ ਬਿਲਡਿੰਗ ਤੱਕ ਜਿਹੜਾ ਆ ਉਹਨਾਂ ਨੇ ਜਾਣਾ ਹੈਗਾ ਆ। ਸੋ ਬਿਲਕੁਲ ਇਹ ਜ਼ਰੂਰ ਆਪਾਂ ਸਾਰਿਆਂ ਨੂੰ ਦੱਸਦੇ ਜਾਈਏ ਵੀ ਸਾਰੇ ਆਮ ਹੀ ਇੰਡੀਵਿਜੂਅਲ ਜਿਹੜੇ ਆ ਇਕੱਠੇ ਹੋ ਕੇ ਕਰ ਰਹੇ ਹੈਗੇ ਆ, ਕੋਈ ਇੱਦਾਂ ਦੀ ਕਿਸੇ ਆਰਗੇਨਾਈਜੇਸ਼ਨ ਵਾਲੀ ਗੱਲ ਨਹੀਂ ਹੈਗੀ। ਠੀਕ ਆ, ਸੇਵਾ ਵੱਖ-ਵੱਖ ਕਰ ਰਹੇ ਆ। ਸਤਨਾਮ ਸਿੰਘ ਸਾਰਿਆਂ ਨੂੰ ਪਤਾ ਆ ਵੀ ਜਦੋਂ ਹੂਸਟਨ 'ਚ ਫਲੱਡ ਆਇਆ ਸੀ ਅਸੀਂ ਰੇਡੀਓ 'ਤੇ ਰੌਲਾ ਪਾਇਆ ਤੇ ਸਤਨਾਮ ਸਿੰਘ ਪਹਿਲਾ ਸਿੰਘ ਸੀਗਾ ਜਿਹਨੇ ਕਿਹਾ ਵੀ ਮੈਂ ਫ੍ਰੀ ਟਰੱਕ ਆਪਣਾ ਲੈ ਕੇ ਜਾਊਂਗਾ। ਸੋ ਗਿਆ, ਉਹ ਤੋਂ ਬਾਅਦ 47 ਟਰੱਕ ਗਏ। ਇਸੇ ਤਰ੍ਹਾਂ ਰਮਨ ਢਿੱਲੋਂ ਭਾਜੀ ਹੁਣੀ ਉਹ ਹੁਣ ਸਾਰੇ ਕਹਿੰਦੇ ਵੀ ਬੈਨਰ ਵਗੈਰਾ ਵੀ ਹੋਰ ਸੇਵਾ ਕਰ ਰਹੇ ਹੈਗੇ ਆ। ਸੋ ਸਨੀ ਗਰੇਵਾਲ ਉਹ ਮੁੰਡਾ ਬਹੁਤ ਬੀਬਾ ਹੈਗਾ, ਟਰੱਕਿੰਗ 'ਚ ਬਹੁਤ ਚਿਰਾਂ ਤੋਂ ਆ। ਸੋ ਆਪਾਂ ਉਹਨੂੰ ਵੀ ਕੰਟੈਕਟ ਕੀਤਾ ਵੀ ਭਾਈ ਉਹ ਫ੍ਰਿਜ਼ਨੋ ਹੀ ਬਹੁਤ ਚਿਰਾਂ ਤੋਂ ਰਹਿੰਦਾ ਸੀ, ਅੱਜ ਕੱਲ੍ਹ ਬਫਲੋ ਗਿਆ ਹੋਇਆ ਤੇ ਉਹਨਾਂ ਨੇ ਫਿਰ ਸਾਰਿਆਂ ਨੂੰ ਕਾਲਾਂ ਕੀਤੀਆਂ ਹੈਗੀਆਂ। ਸੋ ਹੋਰ ਵੀ ਜੇ ਕੋਈ ਆਪਣਾ ਭੈਣ ਭਰਾ ਅੱਗੇ ਆਉਣਾ ਚਾਹੁੰਦਾ ਹੈ ਨਾ ਵੀ ਉਹ ਕਹਿੰਦੇ ਵੀ ਹਾਂ ਮੇਰਾ ਨੰਬਰ ਵੀ ਦਿਓ ਵੀ ਮੈਂ ਵੀ ਅੱਗੇ ਹੋ ਕੇ ਕਰੂੰਗਾ, ਅਸੀਂ ਜ਼ਰੂਰ ਤੁਹਾਡਾ ਨੰਬਰ ਜਿਹੜਾ ਸ਼ੇਅਰ ਕਰ ਦਾਂਗੇ ਉੱਤੇ ਪੰਜਾਬੀ ਰੇਡੀਓ USA ਦੇ ਉੱਤੇ। ਸੋ ਸਾਡਾ ਮੇਨ ਮਕਸਦ ਇਹ ਹੈਗਾ ਪੰਜਾਬੀ ਰੇਡੀਓ USA ਦਾ ਵੀ ਆਪਣੀ ਕਮਿਊਨਿਟੀ ਦਾ ਕੋਈ ਵੀ ਬੰਦਾ ਕਿਸੇ ਵੀ ਫੀਲਡ 'ਚ ਕੰਮ ਕਰਦਾ ਉਹਨੂੰ ਫਾਇਦਾ ਮਿਲਣਾ ਚਾਹੀਦਾ ਹੈਗਾ। ਸੋ ਕੀ ਹੁੰਦਾ ਵੀ ਚਲੋ ਹੁਣ ਲੱਕਲੀ ਕੀ ਆ ਵੀ ਤੁਹਾਡੇ ਕੋਲ ਤੁਹਾਡਾ ਰੇਡੀਓ ਸਟੇਸ਼ਨ ਹੈਗਾ ਆ ਜਿੱਥੇ ਤੁਸੀਂ ਆਪਣੀ ਗੱਲ ਕਰ ਸਕਦੇ ਆ, ਆਪਣੇ ਲੋਕਾਂ ਤੱਕ ਗੱਲ ਬਿਨਾਂ ਝਿਜਕ ਪਹੁੰਚਾ ਸਕਦੇ ਆ। ਅਸੀਂ ਐਨ ਬਿਲਕੁਲ ਜਿਹੜੀ ਆ ਇਹ ਸੇਵਾ ਕਰ ਰਹੇ ਹੈਗੇ ਆ ਤੁਹਾਡੀ, ਹੈ ਨਾ। ਕੋਈ ਐਡਵਰਟਾਈਜ਼ਮੈਂਟ ਨਹੀਂ, ਕੋਈ ਕਿਸੇ ਤਰ੍ਹਾਂ ਦੀ ਲੈ ਕੇ ਵੀ ਹਾਂ ਜੀ ਪ੍ਰੋਟੈਸਟ ਦੇ ਪੈਸੇ ਲੈ ਰਹੇ ਜਾਂ ਕੁਛ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਪਰ ਆਪਾਂ ਜੋ ਵੀ ਤੁਸੀਂ ਕਰ ਰਹੇ ਆ, ਜਿਹੜਾ ਵੀ ਬੰਦਾ ਸੇਵਾ ਕਰਨਾ ਚਾਹੁੰਦਾ, ਕੋਈ ਗੁਰੂ ਘਰ ਵਾਲਾ ਆਮ ਵੀ, ਜੇ ਨਹੀਂ ਵੀ ਟਰੱਕ 'ਚ, ਕਈ ਰਿਸ਼ਤੇਦਾਰ ਤੁਹਾਡੇ ਟਰੱਕਿੰਗ 'ਚ ਆ, ਕਿਸੇ ਨੇ ਕਾਰ 'ਚ ਵੀ ਜਾਣਾ ਆ, ਜ਼ਰੂਰ ਉਸ ਪ੍ਰੋਟੈਸਟ ਦੇ ਵਿੱਚ ਹਾਜ਼ਰ ਹੋ ਤੇ ਸਾਰੇ ਰਲ ਮਿਲ ਕੇ ਉੱਥੇ। ਜੇ ਕਿਸੇ ਨੇ ਮੈਮੋਰੰਡਮ ਵੀ ਦੇਣਾ ਠੀਕ ਆ, ਜਿਹੜਾ ਮੂਹਰੇ ਹੋ ਕੇ ਜਾਣਾ ਚਾਹੁੰਦਾ ਸਾਰੇ ਇਕੱਠੇ ਹੋ ਕੇ ਚੱਲ ਜਾਓ ਜਿੰਨੇ ਕੁ ਵੀ ਜਾ ਸਕਦੇ ਆ, ਸੋਸ਼ਲ ਡਿਸਟੈਂਸ ਨੂੰ ਬਰਕਰਾਰ ਰੱਖਦੇ ਹੋਏ। ਕਿਊ ਸਟਰੀਟ ਤੇ ਜਿਹੜਾ ਉਹ ਉੱਥੋਂ ਮੁੜਨਾ ਹੈਗਾ, ਜਿਹੜਾ 5 ਤੇ 80 ਦਾ ਜਿਹੜਾ ਜੰਕਸ਼ਨ ਹੈਗਾ ਉਸ ਦੇ ਵਿੱਚੋਂ ਹੀ ਐਗਜ਼ਿਟ ਉੱਧਰਲੇ ਪਾਸੇ ਨੂੰ ਜਿਹੜਾ ਇੱਕ ਨਿਕਲਦਾ ਆ। ਸੋ ਕਿਊ ਸਟਰੀਟ ਤੇ ਉਹਨਾਂ ਨੇ ਰਾਈਟ ਲੈ ਕੇ ਤੇ ਫਿਰ ਜਿਹੜੀ 10th ਸਟਰੀਟ ਆ ਉੱਥੋਂ ਲੈਫਟ ਹੋ ਕੇ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਐਲ ਸਟਰੀਟ ਆ ਉੱਤੇ ਲੈਫਟ ਹੋ ਜਾਣਾ। ਸੋ ਇਹ ਇੱਕ ਕੈਪੀਟਲ ਦੇ ਇਰਦ ਗਿਰਦ ਜਿਹੜਾ ਉਹ ਚੱਕਰ ਹੈਗਾ। ਫਿਰ ਉਸ ਤੋਂ ਬਾਅਦ 'ਚ 3rd ਕਿਊ ਦੇ ਵਿੱਚ ਜਿਹਦੇ ਵੀ ਪਾਸੋਂ ਵੀ ਤੁਸੀਂ ਆ ਰਹੇ ਕਿਊ ਸਟਰੀਟ ਦੇ ਵਿੱਚ ਤੁਸੀਂ ਨਾਲ ਜੁੜ ਸਕਦੇ ਆ ਉਸ ਪ੍ਰੋਟੈਸਟ ਦੇ। ਜਿਹੜੀ ਸੈਕਰਾਮੈਂਟੋ ਡਾਊਨਟਾਊਨ ਦੇ ਵਿੱਚ ਕਿਊ ਸਟਰੀਟ ਹੈਗੀ ਆ, ਉਸ ਦੇ ਵਿੱਚ ਜਿਹੜਾ ਹੁੰਦਾ ਆ ਕਿਊਮਬੀ ਜਿੱਦਾਂ ਹੁੰਦੀ ਆ ਉਹ ਵਾਲਾ ਕਿਊ। ਸੋ ਉਹ ਉੱਥੇ ਜਿਹੜਾ ਉਹ ਜੁੜ ਕੇ ਤੁਸੀਂ ਨਾਲ ਫਿਰ ਜਿਹੜਾ ਉਸ ਪ੍ਰੋਟੈਸਟ ਦੇ ਵਿੱਚ ਜਿਹੜਾ ਉਹ ਚੱਲ ਸਕਦੇ ਹੋ। ਵੈਸੇ ਟਰਾਈ ਕਰੋ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਤੋਂ ਜਿਹੜਾ ਇਕੱਠੇ ਹੋ ਕੇ ਉੱਥੋਂ 10-10 12-12 ਜਾਣੇ ਜਿਹੜੇ ਆ ਉਹ ਟਰੱਕਰਸ ਜਿਹੜੇ ਉਹ ਜਾਣੇ ਆ, ਰੈੱਡ ਲਾਈਟ 'ਤੇ ਸਟਾਪ ਕਰਨਾ ਆ, ਗ੍ਰੀਨ ਲਾਈਟ 'ਤੇ ਜਾਣਾ ਆ। ਟ੍ਰੈਫਿਕ ਨੂੰ ਨਜਾਇਜ਼ ਜਿਹੜਾ ਉਹ ਤੁਸੀਂ ਨਹੀਂ ਰੋਕਣਾ। ਆਪਣੇ ਹੱਥਾਂ ਦੇ ਨਾਲ ਜਿਹੜੇ ਬੈਨਰ ਜਿਹੜੇ ਆ, ਚਾਹੇ ਉਹ ਤੁਸੀਂ ਚਿੱਟੇ ਪੇਪਰ ਦੇ ਉੱਤੇ ਵੱਡੇ ਜਿਹੜੇ ਆ ਕੋਈ ਕਾਰਡਬੋਰਡ ਹੁੰਦਾ ਉਹਦੇ 'ਤੇ ਲਿਖ ਕੇ ਲੈ ਆਓ, ਜਾਂ ਬਰਾਊਨ ਜਿਹੜਾ ਅਕਸਰ ਆਪਣੇ ਕੋਲ ਘਰਾਂ ਦੇ ਵਿੱਚ ਅੱਜ ਕੱਲ੍ਹ ਬਾਕਸਿਸ ਜਿਹੜੇ ਆ ਉਹ ਆਏ ਰਹਿੰਦੇ ਨੇ। ਸੋ ਬਿਲਕੁਲ ਇਹ ਸਾਡਾ ਕਹਿਣ ਦਾ ਕਾਰਨ ਇਹ ਆ ਵੀ ਜ਼ਰੂਰੀ ਨਹੀਂ ਫੈਂਸੀ ਜਿਹੜੇ ਬਣਾਉਣੇ ਆ। ਜੇ ਤੁਸੀਂ ਫੈਂਸੀ ਬਣਾਉਣੇ ਆ ਆਪਣੇ ਬਿੱਲ ਬੋਰਡ ਜਾਂ ਕਿਸੇ ਤਰ੍ਹਾਂ ਦੇ ਤੁਹਾਡੇ ਬੈਨਰਸ, ਉਹ ਅਗਲੇ ਕਹਿੰਦੇ ਇਹ ਤਾਂ ਬਥੇਰੇ ਪੈਸੇ ਬਣਾਉਂਦੇ, ਫੈਂਸੀ ਬਣਾਓ। ਸਮਾਂ ਦੇਸੀ ਜਿਹੇ ਬਣਾਏ ਹੋਣ ਉਹਦਾ ਅਸਰ ਜ਼ਿਆਦਾ ਹੁੰਦਾ ਵੀ ਭਈ ਇਹ ਸਾਡੇ ਵਰਗੇ ਹੀ ਆ ਗਰੀਬ ਵਿਚਾਰੇ, ਹਨਾ। ਲੱਕੜ ਜੀ ਲਾਈ ਹੋਵੇ ਉਹਨਾਂ ਬੋਰਡ ਦੇ ਉੱਤੇ ਵੱਡਾ ਜਿਹੜਾ ਲਿਖਣਾ ਕੀ ਹੈਗਾ ਆ। ਇਹ ਵੀ ਜਿਹੜੇ ਕਈਆਂ ਦਾ ਸਵਾਲ ਸੀਗਾ। ਟਰੱਕ ਡਰਾਈਵਰਸ ਆਰ ਅਸੈਂਸ਼ੀਅਲ ਵਰਕਰਸ, ਹੀਰੋਜ਼ ਫੰਡ ਦੇ ਵਿੱਚ ਇਹਨਾਂ ਨੂੰ ਇਨਕਲੂਡ ਕੀਤਾ ਜਾਵੇ। ਮੇਕ ਟਰੱਕਿੰਗ ਜਾਂ ਮੇਕ ਟਰੱਕਰਸ ਗ੍ਰੇਟ ਅਗੇਨ, ਕਿਉਂਕਿ ਉਹ ਫਿਰ ਰਾਸ਼ਟਰਪਤੀ ਟਰੰਪ ਦੇ ਸਪੋਰਟਰਸ ਨੂੰ ਜਿਹੜੀ ਉਹ ਬਿਲਕੁਲ ਉਹ ਕੈਚ ਕਰਦੀ ਕੈਚਰ ਹੈਗੀ ਆ। ਤੇ ਬ੍ਰੋਕਰ ਟਰਾਂਸਪੇਰੈਂਸੀ ਐਂਡ ਅਕਾਊਂਟੇਬਿਲਿਟੀ, ਇਹ ਜਿਹੜੀਆਂ ਚੀਜ਼ਾਂ ਉਹ ਤੁਸੀਂ ਨਾਲ ਲਿਖੋ ਵੀ ਸੋਲੀਡੈਰਿਟੀ ਵਿਦ DC ਟਰੱਕਿੰਗ ਪ੍ਰੋਟੈਸਟ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਲਿਖੋ। ਬਾਕੀ ਜੇ ਕਿਸੇ ਦਾ ਹੋਰ ਆਪਣਾ ਕੋਈ ਸਲੋਗਨ ਹੈਗਾ ਉਹ ਤੁਸੀਂ ਆਪ ਖੁਦ ਲਿਖ ਕੇ ਜਿਹੜਾ ਉਹ ਲੈ ਕੇ ਆ ਸਕਦੇ ਹੋ। ਬਿਲਕੁਲ, ਜਿਸ ਤਰ੍ਹਾਂ ਸਨੀ ਗਰੇਵਾਲ ਜੀ ਵੀ ਕਹਿੰਦੇ ਆ ਫੇਸਬੁੱਕ ਤੇ, ਕਹਿੰਦੇ ਵੀ ਜੇ ਕਿਸੇ ਤਰ੍ਹਾਂ ਕੈਪ ਲੱਗ ਜਾਏ ਬ੍ਰੋਕਰਸ ਦੇ ਉੱਤੇ ਵੀ ਇੰਨਾ ਜ਼ਿਆਦਾ ਉਹ ਚਾਰਜ ਕਰ ਸਕਦੇ ਆ 10%, 20, 30 ਜਾਂ, ਹੈ ਨਾ, ਉਹਦੇ ਨਾਲ ਕੀ ਆ ਵੀ ਸਾਰੇ ਜਿਹੜੇ ਟਰੱਕਰਸ ਆ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ। ਕਈ ਸੋਚਦੇ ਹੋਣੇ ਵੀ ਨਹੀਂ ਹੋ ਸਕਦਾ, ਕਿਉਂ ਨਹੀਂ ਹੋ ਸਕਦਾ? ਆਪਾਂ ਦੇਖਿਆ ਨਾ ਹੁਣ ਜਦੋਂ ਆਹ ਪ੍ਰਾਈਸ ਗੌਜਿੰਗ ਦੇ ਵਿੱਚ ਉਹਨੇ ਕਿੰਨੇ ਹਜ਼ਾਰ ਦਾ ਫਾਈਨ ਹੋਇਆ ਹੈਗਾ ਆ ਵੀ ਤੁਸੀਂ 10% ਤੋਂ ਵੱਧ ਕਾਹਤੇ ਪ੍ਰਾਈਸ ਚਾਰਜ ਕੀਤੀ ਹੈਗੀ ਆ, ਠੀਕ ਹੈ ਕਿ ਨਹੀਂ? ਸੋ ਇਹ ਹੋ ਸਕਦਾ, ਪਰ ਤੁਹਾਨੂੰ ਸਾਰਿਆਂ ਨੂੰ ਜਿਹੜਾ ਹਮਲਾ ਮਾਰਨਾ ਪੈਣਾ ਹੈਗਾ ਆ। ਆਪਾਂ ਪੰਜਾਬੀ ਰੇਡੀਓ ਵੱਲੋਂ ਤੁਹਾਡਾ ਸਾਰਿਆਂ ਦਾ ਸਾਥ ਦਿੰਦੇ ਆ। ਬਾਕੀ ਜਿੰਨੇ ਵੀ ਭੈਣ ਭਰਾ ਅੱਗੇ ਹੋ ਕੇ ਲੱਗ ਰਿਹਾ, ਕੋਈ ਵੀ ਹੈਗਾ, ਚਾਹੇ ਸਤਨਾਮ ਸਿੰਘ ਆ, ਰਮਨ ਭਾਜੀ ਆ, ਸਨੀ ਗਰੇ ਵਾਲਾ, ਹੋਰ ਵੀ ਕੋਈ ਮੇਰਾ ਵੀਰ ਆਉਣਾ ਚਾਹੁੰਦਾ ਆ ਇੱਥੇ, ਆ ਕੇ ਅੱਗੇ ਹੋ ਕੇ ਮੋਹਰੇ ਹੋ ਕੇ ਜਿਹੜਾ ਆ
ਕਰੋ। ਸੋ ਸਾਡਾ ਮੇਨ ਮਕਸਦ ਤਾਂ ਇਹੀ ਹੈ ਤੇ ਸ਼ੋਅ ਕਰਨ ਦਾ ਵੀ ਹਾਂ ਜਿਹੜਾ ਵਾਸ਼ਿੰਗਟਨ ਦੇ ਵਿੱਚ ਪ੍ਰੋਟੈਸਟ ਪਿਛਲੇ 14 ਦਿਨਾਂ ਤੋਂ ਹੋ ਰਿਹਾ ਆ, ਕੈਲੀਫੋਰਨੀਆ ਦੇ ਜਿੰਨੇ ਵੀ ਟਰੱਕਰਸ ਆ ਉਹਨਾਂ ਦਾ ਸਾਥ ਦੇ ਰਿਹਾ ਹੈਗਾ। ਸੋ ਇਸ਼ੂ ਸਾਰਿਆਂ ਨੂੰ ਪਤਾ ਹੀ ਆ, ਇੱਕ ਬ੍ਰੋਕਰ ਟਰਾਂਸਪੇਰੈਂਸੀ ਨੂੰ ਲੈ ਕੇ ਆ, ਆਵਰ ਆਫ ਸਰਵਿਸ ਨੂੰ ਆ, ਇੱਕ ਆਪਾਂ ਜ਼ਰੂਰ ਇਹ ਅਸੀਂ ਐਡ ਕਰਵਾਇਆ ਸੀ ਵੀ ਹਾਂ ਜਿਹੜਾ ਹੀਰੋਜ਼ ਫੰਡ ਆ ਉਹਦੇ ਵਿੱਚ ਟਰੱਕਰਸ ਆਉਣੇ ਚਾਹੀਦੇ ਆ, ਕਿਉਂਕਿ ਅਸੈਂਸ਼ੀਅਲ ਵਰਕਰਸ ਹੈਗੇ ਆ, ਕਿਉਂਕਿ ਨਾਂ ਨਹੀਂ ਕੋਈ ਵੀ ਲੈ ਰਿਹਾ। ਮੈਂ ਸਵੇਰੇ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੀ ਐਮਟਰੈਕ ਦੇ EMPLOYEES ਆ ਉਹਨਾਂ ਨੂੰ ਇਨਕਲੂਡ ਕਰਨ ਦੀ ਗੱਲ ਹੋ ਰਹੀ ਆ। ਕਰੋ ਸਾਰਿਆਂ ਨੂੰ ਕਰੋ, ਜਿਹੜੇ ਕੰਮ ਕਰ ਰਹੇ ਇਹਨਾਂ ਨੂੰ ਵੀ ਨਾਲ ਲਓ। ਇਹ ਨਹੀਂ ਆ ਵੀ ਇਹਨਾਂ ਨੂੰ ਤੁਸੀਂ ਛੱਡੋ। ਸੋ ਮੈਂ ਇੱਕ ਵਾਰੀ ਰਾਊਟ ਜਿਹੜਾ ਫਿਰ ਜਿਹੜਾ ਮੇਨ ਡਾਊਨਟਾਊਨ ਦੇ ਵਿੱਚ ਜਿਹੜਾ ਹੈਗਾ ਆ, ਕਿਊ ਸਟਰੀਟ ਤੋਂ ਤੁਸੀਂ ਉਸ ਦੇ ਵਿੱਚ ਜੁੜ ਸਕਦੇ ਆ, ਫਿਰ 10th ਸਟਰੀਟ ਤੋਂ ਲੈਫਟ ਆ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਐਲ ਸਟਰੀਟ ਦੇ ਉੱਤੇ ਲੈਫਟ ਲੈ ਕੇ, ਤੇ ਫਿਰ 3rd ਸਟਰੀਟ ਦੇ ਉੱਤੇ ਲੈਫਟ ਆ, ਤੇ ਫਿਰ ਤੁਸੀਂ ਪੀ ਸਟਰੀਟ ਦੇ ਉੱਤੇ ਰਾਈਟ ਲੈ ਕੇ ਤੇ ਤੁਸੀਂ ਫਿਰ ਮੁੜ ਕੇ ਗੁਰਦੁਆਰਾ ਸਾਹਿਬ ਨੂੰ ਜਾ ਕੇ ਉੱਥੋਂ ਫਿਰ ਜਿਹੜਾ ਉਸ ਦੇ ਵਿੱਚ ਜੁੜ ਸਕਦੇ ਆ। ਸੋ ਫੋਲੋ ਕਰਨੇ ਆ ਰੂਲ, ਜਿਹੜੇ ਉਹ ਫੋਲੋ ਕਰਨੇ ਨੇ। ਲਾਜ਼ ਨੂੰ ਹਮੇਸ਼ਾ ਆਲ ਦਾ ਟਾਈਮ ਜਿਹੜਾ ਉਹ ਤੁਸੀਂ ਓਬੇ ਕਰਨਾ ਹੈਗਾ ਆ। ਲਾਅ ਇਨਫੋਰਸਮੈਂਟ ਦੇ ਨਾਲ ਝਗੜਨ ਦੀ ਜਿਹੜੀ ਉਹ ਕੋਈ ਜ਼ਰੂਰਤ ਨਹੀਂ। ਜੇ ਉਹ ਧੱਕਾ, ਉਹਨਾਂ ਦੀ ਵੀ ਸਿੰਪਥੀ ਲੈਣੀ ਆਪਾਂ। ਹਾਂਜੀ ਬਿਲਕੁਲ, ਆਪਾਂ ਨੂੰ ਸਾਰਿਆਂ ਦੀ ਸਿੰਪਥੀ ਚਾਹੀਦੀ ਆ। ਦੇਖੋ ਜੇ ਕੋਈ ਧੱਕਾ ਕਰਦਾ ਤਾਂ ਉੱਥੇ ਉਸ ਦੇ ਖਿਲਾਫ ਖੜਨਾ ਉਹ ਵੱਖਰੀ ਗੱਲ ਆ, ਪਰ ਇਹ ਨਹੀਂ ਆ ਵੀ ਆਪਾਂ ਕੋਈ ਜਾਣ ਬੁੱਝ ਕੇ ਜਿਹੜਾ ਉਹ ਕੋਈ ਗੱਲ ਦੇ ਵਿੱਚ। ਲੱਕਲੀ ਇਹ ਹੈਗਾ ਰਾਜਕਨਵੀਰ ਸਿੰਘ, ਕਿਉਂਕਿ ਅੱਜ ਕੱਲ੍ਹ ਸਟੇਟ ਦੇ EMPLOYEE ਵੀ ਮੈਜੋਰਟੀ ਜਿਹੜੇ ਘਰਾਂ 'ਚੋਂ ਕੰਮ ਕਰਦੇ ਆ, ਹਜੇ ਵੀ ਜਿਹੜਾ ਬਹੁਤ ਸਾਰੇ ਏਰੀਏਜ਼ ਸਟੇ ਇਨ ਹੋਮ ਆਰਡਰ ਹੈਗਾ ਆ। ਸੋ ਬਾਹਲਾ ਟ੍ਰੈਫਿਕ ਨਹੀਂ ਹੋਣਾ ਹੈਗਾ। ਸੋ ਇਹ ਗੁੱਡ ਪੁਆਇੰਟ ਹੈਗਾ ਆ, ਪਰ ਬਲੌਕ ਕਰਨ ਦੀ ਨਾ ਕੋਸ਼ਿਸ਼ ਕੀਤੀ ਜਾਵੇ। ਆਪਾਂ ਜਦੋਂ ਦੇਖਦੇ ਅੱਜ ਵੀ ਜਿਹੜੀਆਂ ਬੱਸਾਂ ਵਾਲੇ ਕਰਦੇ ਸੀ, ਹੌਂਕ ਪੂਰੇ ਵੱਜਦੇ ਜਾਂਦੇ ਸੀ, ਬਹੁਤ ਜ਼ਿਆਦਾ। ਕੈਪੀਟਲ ਬਿਲਡਿੰਗ ਦੇ ਬਾਹਰ ਖੜਨ ਦੀ ਇਜਾਜ਼ਤ ਨਹੀਂ ਹੈਗੀ। ਸੋ ਰੋਲਿੰਗ ਚਾਹੇ ਸਲੋ ਜਿਹੜਾ ਉਹ ਤੁਸੀਂ ਲੰਘਣਾ ਆ, ਹੌਰਨ ਮਾਰਨਾ ਆ, ਜੋ ਵੀ ਕੁਛ ਕਰਨਾ ਆ ਉਹ ਤੁਸੀਂ ਲੰਘਦੇ ਹੋਏ ਜਿਹੜੀਆਂ ਉਹ ਚੀਜ਼ਾਂ ਤੁਸੀਂ ਕਰ ਸਕਦੇ ਆ। ਜਿਨ੍ਹਾਂ ਨੂੰ ਉੱਥੇ ਖੜਨ ਦੀ ਪਾਰਕਿੰਗ ਜਿਹੜੀ ਮਿਲੀ ਹੋਊਗੀ ਜਾਂ ਉਹਨਾਂ ਨੂੰ ਖੜਨ ਦੀ ਇਜਾਜ਼ਤ ਆ, ਉੱਥੇ ਬਾਹਰ ਫੱਟੀ ਲੈ ਕੇ ਆਪੋ ਆਪਣੇ ਟਰੱਕ ਦੇ ਬਾਹਰ ਜਿਹੜਾ 10-10 ਫੁੱਟ ਦੂਰੀ ਤੇ ਜਿਹੜਾ ਉਹ ਤੁਸੀਂ ਖੜ ਜਾਓ ਉੱਥੇ। ਸੋ ਉਹ ਚੀਜ਼ ਜਿਹੜੀ ਉਹ ਤੁਸੀਂ ਕਰ ਸਕਦੇ। ਜਗ੍ਹਾ ਹੋਈ ਉੱਥੇ, ਹਾਂਜੀ, ਜੇ ਨਹੀਂ ਤਾਂ ਚੱਕਰ ਲਾਈ ਜਾਓ ਤੁਸੀਂ 4 ਘੰਟੇ ਦੇ ਲਈ, ਤੁਹਾਨੂੰ 10 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਤੁਹਾਡੇ ਕੋਲ ਇਹ ਇਜਾਜ਼ਤ ਹੈਗੀ ਆ। ਸੋ ਤੁਸੀਂ ਵੱਧ ਤੋਂ ਵੱਧ ਤੁਸੀਂ ਜਾਓ। ਇਹ ਨਾ ਸੋਚੋ ਵੀ ਇਸ ਦੇ ਵਿੱਚ ਕਿਹੜੀ ਆਰਗੇਨਾਈਜੇਸ਼ਨ ਆ, ਕੋਈ ਹੈਗੀ ਆ ਨਹੀਂ ਹੈਗੀ ਆ। ਜਿੱਦਾਂ DC ਦੇ ਵਿੱਚ ਜੱਕੋ ਤੱਕੀ ਇੱਕ ਦੂਜੇ ਨੂੰ ਦੇਖ ਕੇ ਸਾਰੇ ਜਾਣੇ ਆ ਗਏ ਆ, ਤੁਸੀਂ ਵੀ ਜਿਹੜਾ ਆ ਜੱਕੋ ਤੱਕੀ ਜਿਹੜਾ ਆ ਉਹ ਦੇਖੋ। ਰਜਿਸਟਰ ਕਰਨ ਦੀ ਜਿਹੜੀ ਆ ਉਹ ਜ਼ਰੂਰਤ ਤੁਹਾਨੂੰ ਇਸ ਚੀਜ਼ ਦੇ ਵਿੱਚ ਕਿਤੇ ਵੀ ਜਿਹੜੀ ਉਹ ਨਹੀਂ ਹੈਗੀ। ਉਹ ਸਿਰਫ ਇਹੀ ਸੀ, ਰਮਨ ਭਾਜੀ ਨੇ ਇਹੀ ਦੱਸਿਆ ਸੀ ਸਵੇਰੇ, ਵੀ ਉਹਦੇ ਨਾਲ ਥੋੜਾ ਜਿਹਾ ਆਈਡੀਆ ਹੋ ਜਾਊਗਾ ਵੀ ਕਿੰਨੇ ਕੁ ਜਾਣੇ ਆਣੇ ਆ। ਪਰ ਉਹ ਜਿਸ ਹਿਸਾਬ ਨਾਲ ਸਾਨੂੰ ਕਾਲਾਂ ਆਈਆਂ ਸਵੇਰ ਦੀਆਂ ਆਈ ਜਾਂਦੀਆਂ, ਵੀ ਮੈਨੂੰ ਲੱਗਦਾ ਵੀ ਬਹੁਤ ਵੱਡੀ ਗਿਣਤੀ 'ਚ ਪਹੁੰਚੂਗੇ। ਜੀ ਚਲੋ ਚੰਗੀ ਗੱਲ ਹੈਗੀ ਆ। ਜਿੰਨੇ ਜ਼ਿਆਦਾ ਜਾਣਗੇ, ਜਿੱਦਾਂ ਚੀਫ ਆਫ ਸਟਾਫ ਮਿਲ ਕੇ ਗਏ ਆ, ਉਹਨਾਂ ਤੱਕ ਜਦੋਂ ਕੰਨ ਦੇ ਵਿੱਚ ਖਬਰ ਪਹੁੰਚੂਗੀ, ਉਹਨਾਂ ਨੇ ਤਾਂ ਹੋਰ ਚੱਕਣਾ ਵੀ ਉਹ ਕੈਲੀਫੋਰਨੀਆ ਵਾਲੇ ਦੇ ਖਿਲਾਫ ਕੀਤੀ ਆ। ਰਾਸ਼ਟਰਪਤੀ ਟਰੰਪ ਦੇ ਤਾਂ ਇੱਕ ਹਿਸਾਬ ਦੇ ਨਾਲ ਕੈਲੀਫੋਰਨੀਆ ਦੇ ਨਾਲ ਤਾਂ ਸਿੰਘ ਫਸੇ ਹੀ ਰਹਿੰਦੇ ਆ, ਸਭ ਨੂੰ ਹੀ ਪਤਾ ਹੈ, ਰਾਈਟ। ਸੋ ਉਹ ਤੁਹਾਡਾ ਹੋਰ ਸਾਥ ਦੇਣਗੇ। ਇਹ ਪੋਲੀਟੀਕਲ ਮਾਈਲੇਜ ਲੈਣੀ ਆਉਣੀ ਚਾਹੀਦੀ ਆ। ਇਹ ਚੱਕਰ ਹੁੰਦਾ ਆ ਵੀ ਕਿਹੜੇ ਟਾਈਮ ਦੇ ਉੱਤੇ ਕਦੋਂ ਕੀ ਕੁਛ ਜਿਹੜਾ ਉਹ ਕਰਨੀ। ਨਾਲੇ ਨਾ ਸਨੀ ਗਰੇਵਾਲ ਜੀ ਹੁਣੀ ਵੀ ਕਹਿੰਦੇ ਵੀ ਲੋਕਾਂ ਨੂੰ ਵੀ ਹੁਣੇ ਪਤਾ ਲੱਗਿਆ ਵੀ ਟਰੱਕਰ ਕਿਹੜੇ ਆ। ਵੀ ਜਦੋਂ ਹੁਣ ਟਾਇਲਟ ਪੇਪਰ ਮੁੱਕੇ, ਗਰੋਸਰੀ ਮੁੱਕੀ, ਠੀਕ ਹੈ ਕਿ ਨਹੀਂ, ਤਦੇ ਫਿਰ ਜਿਹੜੇ ਲੋਕ ਆਪਾਂ ਦੇਖਿਆ ਵੀ ਕਿੰਨੀਆਂ ਸਟੇਟਾਂ 'ਚ ਗੋਰੇ ਵੀ ਜਿਹੜੇ ਟਰੱਕਰਸ ਨੂੰ ਫ੍ਰੀ ਫੂਡ ਦੇ ਰਹੇ ਸੀ। ਸੋ ਉਹਨਾਂ ਨਾਲੋਂ ਬੇਨਤੀ ਆ ਵੀ ਸਵੇਰੇ 10 ਵਜੇ ਐਗਜ਼ੈਕਟਲੀ ਜਿਹੜਾ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ ਆ, ਉੱਥੋਂ ਜਿਹੜਾ ਟਰੱਕਾਂ ਦਾ ਜਿਹੜਾ ਕਾਫਲਾ ਉਹ ਤੁਰ ਪੈਣਾ ਹੈਗਾ ਆ। ਸੋ ਟਰਾਈ ਕਰੋ ਤੁਸੀਂ 10 ਵਜੇ ਤੋਂ ਪਹਿਲਾਂ ਉੱਥੋਂ ਪਹੁੰਚ ਜਾਓ। ਜੇ ਦੇਖੋ, ਜੇ ਕੋਈ ਟਰੱਕ ਦੇ ਵਿੱਚ ਹੈਗਾ ਵੈਲ ਐਂਡ ਗੁੱਡ, ਜੇ ਕੋਈ ਟਰੱਕ ਨਹੀਂ ਆ ਤਾਂ ਵੈਸੇ ਹੀ ਸਾਥ ਦੇਣਾ ਚਾਹੁੰਦਾ, ਗੱਡੀ ਨੂੰ ਵਿੱਚ ਲਾ ਲਓ ਆਪਣੇ ਰਾਊਟ ਦੇ, ਤਾਂ ਕੀ ਹੋਇਆ। ਤੁਸੀਂ ਵੀ ਆਪਣਾ ਬੈਨਰ ਬਣਾ ਕੇ ਲੈ ਕੇ ਆਓ ਵੀ, ਕਿਉਂਕਿ ਸਾਰੇ ਫੈਮਿਲੀ ਵਾਲੇ ਤਾਂ ਜਿਹੜੇ ਕਈ ਵਾਰੀ ਟਰੱਕ ਦੇ ਵਿੱਚ ਥੋੜੀ ਆ ਸਕਦੇ ਆ। ਸੋ ਗੱਡੀਆਂ ਦੇ ਵਿੱਚ ਵੀ ਤੁਸੀਂ ਜਾ ਸਕਦੇ ਆ। ਸੋ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ। ਬਸ ਇਹ ਆ, ਬਸ਼ਰਤੇ ਆਪਾਂ ਕਾਨੂੰਨ ਕੋਈ ਨਹੀਂ ਤੋੜਨਾ, ਫੋਲੋ ਕਰਨਾ ਹੈ, ਆਪਾਂ ਲਾਜ਼ ਨੂੰ ਓਬੇ ਕਰਨਾ ਹੈ, ਫੋਲੋ ਕਰਨਾ ਆ। ਤੇ ਇੱਦਾਂ ਜਿਹੜਾ ਨਾ ਰੈੱਡ ਲਾਈਟ ਨੂੰ ਦੇਖ ਕੇ ਉਹਨੂੰ ਟੱਪਣਾ ਨਹੀਂ, ਗ੍ਰੀਨ ਲਾਈਟ ਦੇ ਉੱਤੇ ਹੀ ਜਾਣਾ। ਰੈੱਡ ਲਾਈਟ ਆ ਉੱਥੇ ਰੁਕਣਾ ਆ। ਕਿਸੇ ਨੂੰ ਜਿਹੜਾ ਆ ਤੰਗ ਪਰੇਸ਼ਾਨੀ ਜਿਹੜੀ ਉਹ ਨਾ ਆਵੇ। ਤੁਸੀਂ ਆਪਣੀ ਜਿਹੜੀ ਆ ਉਹ ਆਵਾਜ਼ ਵੀ ਜਿਹੜੀ ਚੱਕੋ, ਤੇ ਨਾਲ ਦੇ ਨਾਲ ਤੁਸੀਂ ਜਿਹੜੀ ਇਹ ਇਨਫੋਰਮੇਸ਼ਨ ਜਿਹੜੀ ਆ ਆਪਣਾ ਉਹ ਵੀ ਦੇ ਕੇ ਆਓ। ਇਹ ਜ਼ਰੂਰ ਮੈਂ ਐਡ ਕਰਦਾ ਜਾਵਾਂ, ਇਕੱਲਾ ਤੁਸੀਂ ਆਪਣੇ ਹੱਕ ਨਹੀਂ ਮੰਗ ਰਹੇ, ਇੱਕ ਕਮਿਊਨਿਟੀ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੈਗੇ ਆ। ਸਾਡਾ ਜਿਹੜਾ ਮਕਸਦ ਰੇਡੀਓ ਨੂੰ ਨਾ ਚਲਾਉਣ ਦਾ ਹੈਗਾ ਆ ਵੀ ਸਿੱਖੀ ਦੀ ਜਿਹੜੀ ਚੜ੍ਹਦੀ ਕਲਾ ਹੋਵੇ ਸਾਰੇ ਪਾਸੇ, ਤੇ ਉਹ ਅਸੀਂ ਇੱਕ ਤਰ੍ਹਾਂ ਨਾਲ ਰੋਲ ਮਾਡਲ ਬਣ ਕੇ ਜਾਣਾ ਹੈਗਾ ਆ। ਬਿਲਕੁਲ ਇਹ ਯਾਦ ਰੱਖੋ, ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਜੋ ਤੁਸੀਂ ਕਰੋਗੇ ਉਹ ਜ਼ਿਆਦਾ ਦਿਸਦਾ ਹੈ, ਉਹ ਜ਼ਿਆਦਾ ਸੁਣਦਾ ਹੈ, ਉਹ ਜ਼ਿਆਦਾ ਉਸ ਦੇ ਬਾਰੇ ਪਤਾ ਲੱਗਦਾ ਹੈ। ਸੋ ਆਪਾਂ ਕਮਿਊਨਿਟੀ ਦੀ ਬੱਲੇ ਕਰਾਉਣੀ ਹੈ, ਥੱਲੇ ਨਹੀਂ ਕਰਾਉਣੀ। ਸੋ ਆਪਾਂ ਸਾਰੀ ਪੰਜਾਬੀ ਜਿਹੜੀ ਐਜ਼ ਏ ਟਰੱਕਿੰਗ ਕਮਿਊਨਿਟੀ ਦੀ ਵੀ ਤੇ ਐਜ਼ ਏ ਪੰਜਾਬੀ ਕਮਿਊਨਿਟੀ ਦੀ ਵੀ, ਸੋ ਦੋਨੋਂ ਹੀ ਪੱਖਾਂ ਤੋਂ ਆਪਾਂ ਜਿਹੜਾ ਗੁੱਡ ਕੰਮ ਜਿਹੜਾ ਉੱਥੇ ਕੱਲ੍ਹ ਨੂੰ ਕਰਕੇ ਆਉਣਾ। ਸੋ ਅਸੀਂ ਵੀ ਟਰਾਈ ਕਰਾਂਗੇ ਵੀ ਉੱਥੇ ਜਿਹੜਾ ਪਹੁੰਚੀ ਕਿੱਦਾਂ ਦਾ ਜਿਹੜੇ ਉੱਥੇ ਦੇ ਹਾਲਾਤ ਚੱਲ ਰਹੇ ਹੋਣਗੇ ਉਹ ਜਿਹੜੇ ਉਹ ਉਸ ਦੇ ਵਿੱਚ ਆਉਣ।
ਸੋ ਅਮਰੀਕਾ ਦੇ ਝੰਡੇ ਜਿਹੜੇ ਵੱਧ ਤੋਂ ਵੱਧ ਲੈ ਕੇ ਆਓ, ਕੈਲੀਫੋਰਨੀਆ ਦੇ ਝੰਡੇ ਹੈਗੇ ਉਹ ਵੀ ਲੈ ਕੇ ਆ ਜਾਓ, ਜਿਹੜੇ ਵੀ ਤੁਸੀਂ ਜਿਸ ਨੂੰ ਸਪੋਰਟ ਕਰਦੇ ਆ, ਹੱਕ 'ਚ ਆ, ਅਗੇਂਸਟ ਆ, ਜੋ ਵੀ ਆ, ਸਾਰੇ ਇਦਾਂ ਦੀਆਂ ਚੀਜ਼ਾਂ ਨਾਲੇ ਹੁਣ ਤਾਂ $1200 ਬਹੁਤਿਆਂ ਨੂੰ ਮਿਲੇ ਆ, ਪਰ ਝੰਡਾ ਤਾਂ $5-7 ਦਾ ਆ ਜਾਂਦਾ। ਹਾਂਜੀ, ਕੋਈ ਨਹੀਂ, ਜਾਂਦੇ ਅੱਜ ਸ਼ਾਮ ਨੂੰ ਜਾ ਕੇ ਚੱਕ ਲਓ, ਹੋਮ ਡੀਪੋ 'ਚ ਪਏ ਹੋਣੇ, ਵੈਸੇ ਵੀ 4th of July ਆਉਣ ਵਾਲੀ ਹੈ, ਸੋ ਝੰਡਿਆਂ ਦੀ ਬਹੁਤ ਆਮਦ ਹੈਗੀ ਆ। ਸੋ ਇਸੇ ਤਰ੍ਹਾਂ ਫੇਸਬੁੱਕ ਤੇ ਨਿਰਪਾਲ ਸਿੰਘ ਮੁਸ਼ਿਆਣਾ ਹੁਣੀ ਕਹਿੰਦੇ ਆ ਵੀ ਜਿਹੜਾ ਇਹ ਬ੍ਰੋਕਰਸ ਆ ਨਾ, ਇਹਨਾਂ ਦੇ ਉੱਤੇ ਕੈਪ ਹੁੰਦਾ ਸੀ ਕਹਿੰਦੇ 92-93 ਦੇ ਵਿੱਚ, ਉਹ ਤੋਂ ਬਾਅਦ ਇਹ ਉਠਾਇਆ ਗਿਆ। ਸੋ ਇਹ ਤੁਸੀਂ ਦੇਖ ਲਓ ਵੀ ਇਹਦਾ ਮਤਲਬ ਇਹ ਕੈਪ ਲੱਗ ਸਕਦਾ ਹੈਗਾ। ਸੋ ਇਹ ਕੁਛ ਕੁ 4-5 ਮੇਨ ਮੰਗਾਂ ਹੈਗੀਆਂ, ਚਲੋ ਕੁਛ ਨਾ ਕੁਛ ਤਾਂ ਮਿਲੂਗਾ। ਤੁਸੀਂ ਦੇਖੋ ਵੀ ਇਹ ਬਹੁਤ ਵੱਡੀ ਗੱਲ ਹੈਗੀ ਆ ਜੀ, ਇੱਕ ਵੀ ਮਿਲ ਜਵੇ ਬਹੁਤ ਆ, ਕਿਉਂਕਿ ਆਲਰੇਡੀ ਤਾਂ ਹੈਗੀ ਨਹੀਂ ਆ। ਸੋ ਬਹੁਤ ਵੱਡੀ ਗੱਲ ਆ ਵੀ ਵਾਈਟ ਹਾਊਸ ਦਾ ਚੀਫ ਆਫ ਸਟਾਫ ਜਿਹੜਾ ਆ ਟਰੱਕਰਸ ਨੂੰ ਉੱਥੇ ਆ ਕੇ ਮਿਲਿਆ, ਸੋ ਉਹਨਾਂ ਨੂੰ ਪਤਾ ਆ, ਉਹ ਗੱਲ ਸੁਣ ਰਿਹਾ, ਭਰੋਸਾ ਜਿਹੜਾ ਦਵਾ ਕੇ ਗਿਆ ਹੈਗਾ। ਸੋ ਇਹ ਸਾਨੂੰ ਵੀ ਗੱਲ ਰੜਕਦੀ ਸੀ ਵੀ ਐਡੀ ਵੱਡੀ ਗਿਣਤੀ 'ਚ ਪੰਜਾਬੀ ਕਮਿਊਨਿਟੀ ਟਰੱਕਰਸ ਦੀ ਹੋਵੇ ਤੇ ਉੱਥੇ ਵਾਸ਼ਿੰਗਟਨ DC 'ਚ ਕੋਈ ਵੀ ਨਾ ਜਿੱਦਾਂ ਨਾਮ ਮਾਤਰ ਹੀ ਹੋਣ। ਸੋ ਥੋੜੇ ਜਿਹੇ ਆਪਣੇ ਵੀਰ ਉੱਤੇ ਪਹੁੰਚੇ ਹੈਗੇ, ਪਿੰਦਰ ਹੋਣੀ ਹੈਗੇ ਸੀਗੇ, ਸਾਰੇ ਜਾਣੇ ਜਿੰਨੇ ਵੀ ਗਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਬਿਲਕੁਲ ਆਪਾਂ ਜਿੰਨੀ ਕਾ ਤੁਹਾਨੂੰ ਕੱਲ੍ਹ ਨੂੰ ਉੱਥੇ ਪਹੁੰਚ ਕੇ ਜ਼ਰੂਰ ਤੁਹਾਡੇ ਨਾਲ ਸਾਂਝਾ ਵੀ ਕਰਾਂਗੇ। ਹੋ ਸਕਦਾ ਤੁਹਾਡੇ ਕੈਲੀਫੋਰਨੀਆ ਵੱਲ ਜਿੰਨੇ ਟਰੱਕਰ ਵੀਰ ਹੈਗੇ ਆ ਦੇਖਦੇ ਹੋਏ, ਜਿਹੜੇ ਹੋਰ ਵਾਸ਼ਿੰਗਟਨ 'ਚ, ਐਰੀਜ਼ੋਨਾ 'ਚ, ਹੋਰ ਸਟੇਟਾਂ 'ਚ ਰਹਿੰਦੇ, ਉਹ ਆਪਣੀ ਸਟੇਟ ਦੇ ਵਿੱਚ ਵੀ ਕਰਨ, ਤਾਂ ਕਿ ਜਦੋਂ ਤੱਕ ਤੁਹਾਡੀਆਂ ਜਿਹੜੀਆਂ ਮੇਨ ਮੰਗਾਂ ਨਹੀਂ ਮੰਨ ਹੁੰਦੀਆਂ ਤੇ ਜਿਹੜਾ ਆ ਤੁਸੀਂ ਜਿਹੜਾ ਆਪਣਾ ਜਿਹੜਾ ਹੱਕ ਆ ਉਹਦੀ ਆਵਾਜ਼ ਉਠਾਉਂਦੇ ਰਹੋ। ਬਿਲਕੁਲ ਜੀ, ਇਹਦੇ ਵਿੱਚੋਂ ਇਹ ਨਾ ਸੋਚਿਓ ਵੀ ਉਹ ਕੀ ਬਣ ਗਿਆ, ਵਿੱਚੋਂ ਉਹਨੇ ਕੀ ਖੱਟ ਲਿਆ, ਇਹ ਬਾਅਦ ਦੀਆਂ ਜਿਹੜੀਆਂ ਆ ਉਹਨੂੰ ਸਾਈਡ ਤੇ ਰੱਖੋ। ਛੋਟੇ ਮੋਟੇ ਜਿਹੜੇ ਆਪਣੇ ਤਕਰਾਰ ਨੇ ਜਿਹੜੇ ਆ ਉਹ ਪਰੇ ਕਰ ਦਿਓ, ਉਹਨਾਂ ਨੂੰ ਸਾਈਡ ਤੇ ਕਰੋ ਤੇ ਐਜ਼ ਏ ਹੋਲ ਟਰੱਕਿੰਗ ਕਮਿਊਨਿਟੀ ਦੇ ਲਈ ਜਿਹੜਾ ਉਹ ਤੁਸੀਂ ਸੋਚੋ, ਕਿਉਂਕਿ ਇੱਕ ਦਾ ਨਹੀਂ, ਇਹ ਲੱਖਾਂ ਹੀ ਲੋਕਾਂ ਦਾ ਮਸਲਾ ਹੈਗਾ ਆ। ਜਿਹੜੇ ਨਹੀਂ ਆ ਰਹੇ ਉਹਨਾਂ ਦੀ ਜਿਹੜੀ ਨਾ ਸਮਝੀ ਆ, ਜਿਹੜੇ ਕਿਉਂਕਿ ਜੇ ਆਪਣੀ ਕਮਿਊਨਿਟੀ ਦੇ ਵਿੱਚ ਵੀ ਆਪਣੀ ਕਮਿਊਨਿਟੀ ਦੇ ਸਾਰੇ ਨਹੀਂ ਆਉਣਗੇ, ਬਾਕੀ ਕਮਿਊਨਿਟੀਆਂ ਦੇ ਵਿੱਚੋਂ ਵੀ ਜੇ ਕੋਈ ਆਉਂਦਾ ਹੈ ਵੈਲਕਮ ਆ, ਸਾਰਿਆਂ ਨੂੰ ਜਿਹੜਾ ਉਹ ਸੱਦੋ, ਜਿੰਨੇ ਤੁਹਾਡੇ ਦੋਸਤ ਮਿੱਤਰ ਤੁਸੀਂ ਜਾਣਦੇ ਹੈਗੇ ਹੋਰ ਕਮਿਊਨਿਟੀ ਦੇ, ਉਹਨਾਂ ਨੂੰ ਵੀ ਜੋੜੋ, ਕਿਉਂਕਿ ਇਹਨਾਂ ਸਾਰਿਆਂ ਦੇ ਪ੍ਰੋਟੈਸਟ ਦੇ ਨਾਲ ਫਾਇਦਾ ਤਾਂ ਸਾਰਿਆਂ ਨੂੰ ਹੀ ਹੋਣਾ ਹੈ ਨਾ, ਇੱਕ ਨੂੰ ਥੋੜ੍ਹੀ ਹੋਣਾ। ਸੋ ਇਹ ਚੀਜ਼ ਉਹਨਾਂ ਨੂੰ ਦੱਸੋ ਤੇ ਸਾਰਿਆਂ ਨੂੰ ਇਸ ਦੇ ਵਿੱਚ ਜਿਹੜਾ ਉਹ ਵੱਧ ਤੋਂ ਵੱਧ ਨਾਲ ਜਿਹੜਾ ਉਹ ਜ਼ਰੂਰ ਜੋੜੋ। ਬਿਲਕੁਲ, ਸੁਖਤੇਜ ਸਿੰਘ ਸ਼ੇਰਗਿੱਲ ਜੀ ਕਹਿੰਦੇ ਆ ਵੀ ਨਾਲ ਇੱਕ ਕੈਲੀਫੋਰਨੀਆ ਦਾ ਝੰਡਾ ਵੀ, ਅਮਰੀਕਾ ਤੇ ਕੈਲੀਫੋਰਨੀਆ ਦੇ ਝੰਡੇ ਜਿਹੜੇ ਕੋਈ ਨਹੀਂ ਜ਼ਰੂਰ ਲੈ ਕੇ ਜਾਓ। ਤੇ ਬਾਕੀ ਜਿਹੜੇ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਆ ਵੀ ਉਹ ਬੋਰਡ ਤਖਤੀਆਂ ਜਿਹੜੀਆਂ ਉਹ ਜ਼ਰੂਰ ਬਣਾਉਣੀਆਂ ਆ। ਉਹ ਘਰਾਂ ਦੇ ਵਿੱਚ ਵੱਡੇ ਤੁਹਾਡੇ ਕੋਲ ਕੋਈ ਨਾ ਕੋਈ ਚੀਜ਼ ਆਨਲਾਈਨ ਮੰਗਾਈ ਹੁੰਦੀ ਆ, ਬੋਰਡ ਹੁੰਦੇ ਆ, ਲਿਖ ਲਓ, ਕੁਝ ਸ਼ਾਰਪੀਆਂ ਹੁੰਦੀਆਂ ਆ ਸਾਰਿਆਂ ਦੇ ਕੋਲ, ਵੱਡੇ ਮੋਟੇ ਕਰਕੇ ਨਿਆਣਿਆਂ ਨੂੰ ਤੇ ਇੱਥੇ ਸਪੈਸ਼ਲ ਜਿਹੜੀ ਆਰਟ ਦੀਆਂ ਕਲਾਸਾਂ ਚੀਜ਼ਾਂ ਲਿਖਾਉਣ ਦੇ ਲਈ ਹੁੰਦਾ। ਪ੍ਰੋਫੈਸ਼ਨਲ ਤਾਂ ਚਾਹੀਦੇ ਨਹੀਂ ਹੈ ਇਦਾਂ ਦੀ ਜਗ੍ਹਾ ਦੇ ਉੱਤੇ ਬੈਨਰ, ਜਿਹਦੇ ਕੋਲ ਜੋ ਕੁਝ ਵੀ ਉਪਲਬਧ ਆ ਉਹ ਲੈ ਕੇ ਆਓ ਜੀ। ਸੋ ਇਹ ਇਦਾਂ ਦੀਆਂ ਚੀਜ਼ਾਂ ਲਿਖੋ ਵੀ ਟਰੱਕ ਡਰਾਈਵਰਸ ਆਰ ਅਸੈਂਸ਼ੀਅਲ ਵਰਕਰਸ, ਸਾਨੂੰ ਹੀਰੋਜ਼ ਫੰਡ ਦੇ ਵਿੱਚ ਇਨਕਲੂਡ ਅਸ ਇਨ ਹੀਰੋਜ਼ ਫੰਡ, ਮੇਕ ਟਰੱਕਿੰਗ ਗ੍ਰੇਟ ਅਗੇਨ, ਬ੍ਰੋਕਰਸ, ਟ੍ਰਾਂਸਪੇਰੈਂਸੀ ਐਂਡ ਅਕਾਊਂਟੇਬਿਲਟੀ, ਇਹ ਚੀਜ਼ਾਂ ਜਿਹੜੀਆਂ ਉਹ ਲਿਖੋ ਵੀ ਸਾਨੂੰ ਲਿਵਿੰਗ ਵੇਜ ਜਿਹੜੀ ਆ ਉਹ ਬਣਨੀ ਚਾਹੀਦੀ ਆ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਤੁਸੀਂ ਜਿਹੜੀਆਂ ਜ਼ਰੂਰ ਲਿਖੋ। ਸੋ ਅੱਜ ਦਾ ਪ੍ਰੋਗਰਾਮ ਹਰਜੋਤ ਸਿੰਘ ਜੀ ਹੁਣ ਆਪਾਂ ਇੱਥੇ ਹੀ ਜਿਹੜਾ ਉਹ ਸਮਾਪਤ ਕਰਦੇ ਹੈਗੇ ਆ ਤੇ ਮਿਲਾਂਗੇ ਆਪਣੇ ਸਵੇਰੇ ਅਪਡੇਟ ਕਰ ਦਾਂਗੇ। ਇੱਕ ਵਾਰੀ ਫੇਰ ਬੇਨਤੀ ਕਰ ਲਈਏ, ਕੋਈ ਇਦਾਂ ਦੀ ਗੱਲ ਨਹੀਂ ਹੈ, ਸਾਨੂੰ ਕਾਲਾਂ ਵੀ ਬਹੁਤ ਆਈਆਂ ਸੀਆਂ, ਕੋਈ ਸਾਰੇ ਆਪਾਂ ਭਰਾਵਾਂ ਨੇ ਰਲ ਕੇ ਜਿਹੜਾ ਆ ਸਾਡੇ ਜਿਹੜੇ ਟਰੱਕਰ ਵੀਰ ਹੈਗੇ ਆ ਉਹਨਾਂ ਦੇ ਹੱਕ ਦੀ ਗੱਲਬਾਤ ਕਰਨੀ ਆ, ਕੋਈ ਵੀ ਨਾਲ ਰਲ ਸਕਦਾ ਹੈਗਾ ਆ। ਸੋ ਅਸੀਂ ਤੁਹਾਡਾ ਮੀਡੀਅਮ ਮਾਧਿਅਮ ਬਣਾਂਗੇ, ਕੋਈ ਵੀ ਸਾਨੂੰ ਵੀਰ ਕਾਲ ਕਰਕੇ ਦੱਸ ਸਕਦਾ ਭਾਈ ਮੈਂ ਵੀ ਮੋਰੇ ਹੈਗਾ, ਮੈਂ ਵੀ ਇੱਥੇ ਜਾ ਰਿਹਾ, ਕੋਈ ਹੈਲਪ ਦੀ ਜ਼ਰੂਰਤ ਆ, ਆਪਾਂ ਜ਼ਰੂਰ ਅਨਾਊਂਸ ਕਰਾਂਗੇ। ਜੀ ਨਹੀਂ ਬਿਲਕੁਲ। ਸੋ ਇੱਥੇ ਹੀ ਜਿਹੜਾ ਜੀ ਹੁਣ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਹੈਗੀ ਆ, ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨੇਹੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।